ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਮੈਂ ਤੁਹਾਡਾ ਪ੍ਰੈਜ਼ੈਂਟਰ ਤੁਹਾਡਾ ਮੇਜ਼ਬਾਨ ਮਸੂਦ ਮੱਲੀ ਹਾਜ਼ਰ ਹਾਂ ਜੀ। ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਇਹਨੂੰ ਕਹਿੰਦੇ ਆ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ ਅੱਜ ਫਰਵਰੀ ਮਹੀਨੇ ਦੀ 14 ਤਾਰੀਖ ਤੇ ਇਸ ਕਵੀ ਦਰਬਾਰ 'ਚ ਤਾਰੀਖ ਜੀ 14 ਫਰਵਰੀ ਸਾਲ 2026 ਔਰ ਦਿਨ ਹੈ ਅੱਜ ਸੈਟਰਡੇ ਦਾ। ਕੈਲੀਫੋਰਨੀਆ ਦੇ ਵੇਲੇ ਮੁਜਬ ਇਸ ਵੇਲੇ ਦੁਪਹਿਰ ਦੇ ਨੇ ਜਿਹੜੇ ਉਹ ਕਹਿ ਲਵੋ ਕਿ 4:10 ਔਰ 50 ਸੈਕਿੰਡ ਹੋਏ ਨੇ ਔਰ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪ੍ਰੋਗਰਾਮ ਕਵੀ ਦਰਬਾਰ ਹਫਤਾਵਾਰ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਪੇਸ਼ ਹੁੰਨੇ ਆ ਔਰ ਇਸ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਆਪ ਸਭ ਨੂੰ ਸੱਦੇ ਆਮਦ ਦਿੰਦੇ ਆ। ਪਰ ਮੈਂ ਪਹਿਲਾਂ ਦੱਸਦਾ ਜਾਵਾਂ ਕਿ ਇਹ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ ਪੰਜਾਬੀ ਰੇਡੀਓ USA ਦੇ YouTube ਚੈਨਲਾਂ ਦੇ ਉੱਤੇ ਵੀ ਦੇਖ ਸਕਦੇ ਜੇ। ਸਿਰਫ ਸੁਣ ਨਹੀਂ ਸਕਦੇ, ਦੇਖ ਵੀ ਸਕਦੇ ਜੇ। ਤੇ ਪ੍ਰੋਗਰਾਮ 'ਚ ਜਿੱਥੇ ਤੁਹਾਡਾ ਸਵਾਗਤ ਕਰਨੇ ਹਾਂ ਉੱਥੇ ਹੀ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਕਿ ਆਓ ਆ ਕੇ ਪ੍ਰੋਗਰਾਮ 'ਚ ਸਾਂਝ ਬਣਾਓ, ਪ੍ਰੋਗਰਾਮ 'ਚ ਰੌਣਕ ਲਾਓ। ਕੋਈ ਸੋਹਣੀ ਜਿਹੀ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਰਚਨਾ, ਕੋਈ ਗੀਤ, ਕੋਈ ਢੋਲਾ, ਕੋਈ ਟੱਪਾ, ਕੋਈ ਮਾਈਆ, ਕੋਈ ਸ਼ੇਰ, ਜੋ ਵੀ ਤੁਸੀਂ ਹਿੰਦ ਕੋ ਇੱਥੇ ਤੱਕ ਕਿ ਹਾਈਕੋ ਤੱਕ ਫਿਰ ਸਹਿਰਫੀ ਕੁਛ ਵੀ ਤੁਸੀਂ ਸ਼ਾਇਰੀ ਦੀ ਜਿਹੜੀ ਵੀ ਸਿਨਫ ਹੈ ਜਿਹੜੀ ਸੁਣਾਉਣਾ ਚਾਹੋ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। 408 272 5200 4082725200 ਇਹ ਹੈ ਉਹ ਨੰਬਰ ਜਿਹੜਾ ਤੁਹਾਡੇ ਔਰ ਸਾਡੇ ਵਿਚਕਾਰ ਪੁੱਲ ਦਾ ਕੰਮ ਕਰਦਾ ਹੈ ਔਰ ਤੁਹਾਨੂੰ ਸਾਡੇ ਤੱਕ ਪਹੁੰਚਦਾ ਕਰਦਾ ਹੈ ਤੁਹਾਡੀਆਂ ਰਚਨਾਵਾਂ ਦੇ ਨਾਲ, ਤੁਹਾਡੀਆਂ ਆਵਾਜ਼ਾਂ ਦੇ ਨਾਲ। ਤੇ ਇਸ ਤੋਂ ਅੱਡ ਫੇਸਬੁੱਕ ਰਾਹੀਂ, YouTube ਰਾਹੀਂ ਸਾਡੇ ਜਿਹੜੇ ਦਰਸ਼ਕ, ਸਾਡੇ ਜਿਹੜੇ ਸਰੋਤੇ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਕਮ ਸੇ ਕਮ ਇੱਕ ਕੰਮ ਜ਼ਰੂਰ ਕਰਿਆ ਕਰੋ ਔਰ ਉਹ ਹੈ ਮੈਸੇਜ ਦਾ। ਮੈਸੇਜ ਸਾਨੂੰ ਨਹੀਂ ਕਰਨਾ, ਜਿਹੜੀ ਸ਼ੈ ਜਿਹੜੇ ਸਹਿਯੋਗੀ ਦੀ ਸੁਣਾਈ ਤੁਹਾਨੂੰ ਚੰਗੀ ਲੱਗੇ, ਮਨ ਨੂੰ ਲੱਗੇ, ਫਿਰ ਕਹਿ ਲਵੋ ਕਿ ਅੰਦਰੋਂ ਦਿਲ ਕਵੇ ਵਾਹ ਵਾਹ, ਤੇ ਮੂੰਹ ਤੇ ਹੱਥਾਂ ਦੇ ਨਾਲ ਜ਼ਰਾ ਤੁਸੀਂ ਵਾਹ ਵਾਹ ਕਹਿ ਦਿਆ ਕਰੋ। ਮੂੰਹ ਦੇ ਨਾਲ ਵਾਹ ਵਾਹ ਕਹਿਣਾ ਤੇ ਮੈਂ ਰੌਲਾ ਪਾਉਂਦਾ ਹੀ ਰਹਿਣਾ ਆ। ਹੱਥਾਂ ਦੇ ਨਾਲ ਵਾਹ ਵਾਹ ਕਹਿਣ ਦਾ ਮਤਲਬ ਇਹ ਹੈ ਕਿ ਦਾਤ ਭਰਿਆ ਇੱਕ ਮੈਸੇਜ ਜ਼ਰੂਰ ਭੇਜਿਆ ਕਰੋ। ਉਹਦੇ ਨਾਲ ਇੱਕ ਹਲਾਸ਼ੇਰੀ ਹੈ ਜਿਹੜੀ ਉਹ ਲੱਭ ਜਾਂਦੀ। ਲਿਖਾਰੀ ਗਰੀਬ ਕੋਲ ਹੋਰ ਹੈ ਕੀ, ਇੱਕ ਉਹਦੇ ਅੱਖਰਾਂ ਦੀ ਪੂੰਜੀ, ਉਹਦੇ ਖਿਆਲ ਨੇ ਜਿਹੜੇ, ਉਹਨਾਂ ਦੀ ਜੁੱਲੀ, ਔਰ ਉਸ ਤੋਂ ਬਾਅਦ ਜੇ ਕੋਈ ਨਿੱਘ ਹੈ ਤੇ ਉਹ ਤੁਹਾਡੀ ਤਾਰੀਫ ਦਾ ਹੈ, ਤੁਹਾਡੀ ਵਾਹ ਵਾਹ ਦਾ ਹੈ, ਤੁਹਾਡੇ ਕਹਿ ਲਵੋ ਕਿ ਹਲਾਸ਼ੇਰੀ ਦਾ ਹੈ, ਤੁਹਾਡੀ ਸ਼ਾਬਾਸ਼ੀ ਦਾ ਹੈ। ਉਹ ਜ਼ਰੂਰ ਦਿਆ ਕਰੋ, ਉਹਦੇ 'ਚ ਕੰਜੂਸੀ ਨਾ ਕਰਿਆ ਕਰੋ। ਨੰਬਰ ਜੀ 408 272 5200 4082725200 ਹੈ। ਸਾਡੇ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਔਰ ਕੈਨੇਡਾ ਤੋਂ ਬਾਹਰੋਂ ਕਾਲ ਕਰਨਗੇ ਔਰ ਪ੍ਰੋਗਰਾਮ 'ਚ ਸਾਂਝ ਬਣਾਉਣਗੇ, ਉਹ ਪਹਿਲਾਂ ਡਾਇਲ ਕਰਨਗੇ ਏਰੀਆ ਕੋਡ +1 ਫਿਰ 4082725200 ਯਾਨੀ 001 ਜਾਂ +1। ਉਸ ਤੋਂ ਬਾਅਦ 408 272 5200 4082725200 ਸਾਂਝ ਬਣੇਗੀ ਪ੍ਰੋਗਰਾਮ 'ਚ। ਉਡੀਕ ਰਹੇਗੀ ਤੁਹਾਡੀ ਸਾਰਿਆਂ ਦੀ। ਸਾਡੇ ਸਟੂਡੀਓਜ਼ ਦੇ, ਸਾਡੇ ਦਿਲ ਦੇ, ਸਾਡੀਆਂ ਬਾਹਾਂ ਦੇ, ਸਾਡੀਆਂ ਅੱਖਾਂ ਦੇ ਸਭ ਬੂਹੇ ਤੁਹਾਡਾ ਸਵਾਗਤ ਕਰਨ ਲਈ, ਤੁਹਾਨੂੰ ਜੀ ਆਇਆਂ ਨੂੰ ਕਹਿਣ ਲਈ ਬਿਲਕੁਲ ਖੁੱਲੇ ਨੇ। ਹੁਣ ਕਸਰ ਰਹਿ ਗਈ ਤੇ ਉਹ ਫਿਰ ਤੁਹਾਡੇ ਡਾਇਲ ਕਰਨ ਨਾਲੋਂ ਰਹਿ ਜਾਣੀ। ਇਸ ਵੇਲੇ ਲਾਈਨਾਂ ਵਿਹਲੀਆਂ, ਦਬਾ ਪਹੁੰਚੋ। ਤੇ ਪ੍ਰੋਗਰਾਮ ਜੀ ਮੈਂ ਜਦੋਂ ਵੀ ਲੈ ਕੇ ਹਾਜ਼ਰ ਹੁੰਨਾ, ਪੇਸ਼ ਹੁੰਨਾ, ਆਪ ਸਭ ਦੇ ਰੂਬਰੂ ਹੁੰਨਾ, ਤੇ ਜਿਹੜੀ ਅਸਲ ਤਾਕਤ ਔਰ ਤਸੱਲੀ ਮੈਨੂੰ ਹੁੰਦੀ ਹੈ ਨਾ ਕਿ ਹਾਂ ਕਿਤੇ ਮੈਂ ਡਾਵਾਡੋਲ ਹੋਇਆ ਤੇ ਕੋਈ ਗੱਲ ਨਹੀਂ। ਕਹਿੰਦੇ ਨੇ ਭੇਡਾਂ ਦਾ ਇਜੜ ਤਾਂ ਹੀ ਸਿੱਧਾ ਰਹਿੰਦਾ ਜੇ ਕੋਈ ਬਾਬਾ ਮਗਰ ਹੋਵੇ ਡਾਂਗ ਲੈ ਕੇ, ਲੈਣੋਂ ਲੈਣ ਹੁੰਦੀਆਂ। ਤੇ ਮੈਨੂੰ ਇਹ ਤਸੱਲੀ ਹੈ ਕਿ ਜਿੱਤੇ ਮੈਂ ਡਾਵਾਡੋਲ ਹੋਇਆ, ਡਗਮਗਾਇਆ, ਤੇ ਕੋਈ ਨਹੀਂ, ਇਸ ਪ੍ਰੋਗਰਾਮ ਦੇ ਬਾਨੀਆਂ 'ਚ ਇੱਕ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਹੈ ਨੇ ਨਾ, ਸਾਂਭ ਲੈਣਗੇ। ਤੇ ਉਹ ਅੱਜ ਵੀ ਸਾਡੇ ਨਾਲ ਨੇ। ਮੈਂ ਪਹਿਲਾਂ ਤਾਂ ਦਿਲੋਂ ਬਜਾਨੋ ਪੂਰੇ ਅਦਬ ਨਾਲ, ਸਤਿਕਾਰ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ, ਗੋਡੇ ਹੱਥ ਲਾਉਣਾ ਆ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਸਤਿਕਾਰ ਤੇ ਪਿਆਰ ਸਹਿਤ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਔਰ ਪੂਰੀ ਆਸ ਰੱਖਨੇ ਆ ਕਿ ਇਸੇ ਤੰਦਰੁਸਤੀ 'ਚ ਹੋਵੋਗੇ। ਬਹੁਤ ਬਹੁਤ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਔਰ ਪ੍ਰੋਫੈਸਰ ਸਾਹਿਬ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਤੁਹਾਡੀ ਇਜਾਜ਼ਤ ਦੇ ਨਾਲ ਸ਼ੁਰੂ ਕਰਨ ਦੀ ਆਗਿਆ ਚਾਹੁੰਦਾ ਜੀ। ਬੜੀ ਖੁਸ਼ੀ ਨਾਲ ਜੀ, ਬਹੁਤ ਧੰਨਵਾਦ ਆਪ ਜੀ ਦਾ। ਲੋ ਜੀ ਹੁਣ ਮੈਂ ਸ਼ੇਰ ਹੋ ਗਿਆ ਹੁਣ, ਕਿਉਂਕਿ ਮੈਨੂੰ ਇਜਾਜ਼ਤ ਲੱਭ ਗਈਆਂ ਤੇ ਅੱਜ ਦੇ ਪ੍ਰੋਗਰਾਮ 'ਚ ਹੁਣ ਦਿੱਤਾ ਜਿਹੜਾ ਸੱਦਾ ਤੁਹਾਨੂੰ ਵੇਖੋ ਨਾ, ਟੱਲੀਆਂ ਜਿੱਦਾਂ ਖੜਕੀਆਂ ਦੋ, ਇਸ ਤਰ੍ਹਾਂ ਹੋਰ ਵੀ ਖੜਕਣੀਆਂ ਚਾਹੀਦੀਆਂ, ਹੋਰ ਵੀ ਵੱਜਣੀਆਂ ਚਾਹੀਦੀਆਂ, ਤੁਹਾਨੂੰ ਦਵਾ ਦਵ ਪਹੁੰਚਣਾ ਚਾਹੀਦਾ। ਤੇ ਨੰਬਰ ਮੈਂ ਫਿਰ ਦੁਹਰਾ ਦਿੰਦਾ ਤੁਹਾਡੇ ਦਿਲਾਂ ਤੇ ਲਿਖਿਆ ਨੰਬਰ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਨੰਬਰ 408 272 5200 ਜੀ, 408 272 5200 4082725200। ਸ਼ੁਰੂਆਤ ਹਲ ਚੱਲਨੇ ਆ ਜੀ। ਅੱਜ ਦੇ ਪ੍ਰੋਗਰਾਮ ਦੇ ਸਾਡੇ ਪਹਿਲੇ ਸਹਿਯੋਗੀ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ। ਰੂਬਰੂ ਕਰ ਰਹੇ ਹਾਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਸ਼ੇਰਗਿੱਲ ਸਾਹਿਬ।
ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਪ੍ਰੋਫੈਸਰ ਸਾਹਿਬ, ਅੱਜ ਕੁਦਰਤ ਦੇ ਰੰਗ ਆ ਜੀ। ਜੀ ਕੁਦਰਤ ਦੇ ਰੰਗ ਦੱਸਾਂ ਕੀ ਫਰੋਲ ਕੇ ਮੈਂ ਪਾਇਆ ਨਹੀਂ ਅੰਤ ਕਿਸੇ, ਬਹੁਤ ਅਸਾਂ ਪੜ੍ਹੇ ਦੇਖੇ। ਜਿਨ੍ਹਾਂ ਦਾ ਦਿਮਾਗ ਅਸਮਾਨੀ ਉੱਡੇ ਖੰਭ ਲਾ ਕੇ ਨਿੱਕੀ ਜਿਹੀ ਉਡਾਉਣੀ ਵਿੱਚ ਗਿਆਨਾਂ ਹੀ ਅਸਾਂ ਅੜੇ ਦੇਖੇ। ਵਾਹ ਜੀ ਵਾਹ। ਰਾਜ ਦਰਬਾਰੀ ਹੁੰਦਾ ਮਾਨ ਦਿੱਠਾ ਮੂਰਖਾਂ ਦਾ, ਅਕਲਾਂ ਦੇ ਧਣੀ ਕਈ ਜੰਜੀਰਾਂ ਨਾਲ ਕੜੇ ਦੇਖੇ। ਵਾਹ ਜੀ ਵਾਹ। ਜਿਨ੍ਹਾਂ ਦੀ ਦਵਾਈ ਨਾਲ ਕੋੜਿਆਂ ਦੇ ਕੋੜ ਜਾਣ, ਉਹ ਡਾਕਟਰ ਹਕੀਮ ਕਈ ਪਾਗਲਖਾਨੇ ਪੜੇ ਦੇਖੇ। ਹਾਏ 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 ਹਾਏ, ਕੌੜਾ ਸੱਚ ਹੈ ਜੀ। ਆਹ ਇੱਕ ਵਾਰ ਫਿਰ ਸੁਰਿੰਦਰ ਜੀ, ਕੀ ਬਾਤ ਹੈ। ਜਿਨ੍ਹਾਂ ਦੀ ਦਵਾਈ ਨਾਲ ਕੋੜਿਆਂ ਦੇ ਕੋੜ ਜਾਣ, ਡਾਕਟਰ ਹਕੀਮ ਕਈ ਪਾਗਲਖਾਨੇ ਪੜੇ ਵੇਖੇ। ਓਏ ਹੋਏ ਓਏ ਹੋਏ। ਅਜਾਮਲ ਜਿਹੇ ਪਾਪੀ ਸੱਚਖੰਡ ਗਏ ਸਿੱਧੇ, ਜਨਕ ਜਿਹੇ ਮਹਾਤਮਾ ਨਰਕ ਵਿੱਚ ਬੜੇ ਦਿਖੇ। ਬੱਲੇ ਬੱਲੇ। ਰਾਮਚੰਦਰ ਜਿਹੇ ਅਸਾਂ ਵੇਖੇ ਬਨਵਾਸ ਵਿੱਚ, ਭੀਲਣੀ ਦੇ ਸੁੱਚੇ ਕੀਤੇ ਲਿਖੀਆਂ ਦੇ ਛੜੇ ਵੇਖੇ। ਕਿਆ ਕਹਿਣੇ। ਉਹ ਤਲੀ ਉੱਤੇ ਸਾਰਾ ਦੀ ਪਹਾੜ ਜਿਹੜੇ ਰੱਖ ਲੈਂਦੇ, ਹਨੂਮਾਨ ਜਿਹੇ ਅਸੀਂ ਲੰਕਾ ਵਿੱਚ ਫੜੇ ਦੇਖੇ। ਵਾਹ ਬਈ ਵਾਹ। ਰਾਵਣ ਜਿਹਾਂ ਦਾ ਦੀਵਾ ਬੱਤੀ ਹੁੰਦਾ ਵੇਖਿਆ ਨਾ, ਖੰਭ ਹਕਾਰਦੇ ਸੀ ਬਾਲੀ ਜਿਹਾਂ ਦੇ ਝੜੇ ਦੇਖੇ। ਬੱਲੇ ਬੱਲੇ। ਕ੍ਰਿਸ਼ਨ ਭਗਵਾਨ ਜਿਹੇ ਅਵਤਾਰ ਦੇ ਉਪਦੇਸ਼ ਨਾਲ ਸਹੁਰੇ ਜਵਾਈ ਗੁਰੂ ਚੇਲੇ ਦੁਆਪਰ ਵਿੱਚ ਲੜੇ ਦੇਖੇ। ਕਿਆ ਕਹਿਣੇ। ਓਏ ਨਾਨਕ ਜਿਹੇ ਪੀਰ ਪੀਰੇ ਬਾਬਰ ਦੀਆਂ ਚੱਕੀਆਂ ਨੂੰ, ਦਸਮ ਗੁਰੂ ਗੇਸ ਦਾ ਘਰ ਪਹਿਰਾ ਦਿੰਦੇ ਖੜੇ ਦੇਖੇ। ਹਾਏ 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 ਹਾਏ। ਨਾਨਕ ਜਿਹੇ ਪੀਰ ਪੀਰੇ ਬਾਬਰ ਦੀਆਂ ਚੱਕੀਆਂ ਨੂੰ, ਦਸਮ ਗੁਰੂ ਗੇਸ ਦਾ ਘਰ ਪਹਿਰਾ ਦਿੰਦੇ ਖੜੇ ਵੇਖੇ। ਵਾਹ ਬਈ ਵਾਹ। ਓਏ ਮਲਮਣਾ ਦੇ ਵਿੱਚ ਜਿਹੜੇ ਸਦਾ ਸੀ ਲਪੇਟੇ ਰਹਿੰਦੇ, ਮਾਛੀ ਵਾਲੇ ਜੰਗਲ ਚ ਸੁੱਤੇ ਅਸਾਂ ਰੜੇ ਵੇਖੇ। ਹਾਏ 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 ਹਾਏ, ਕਿਆ ਇਤਿਹਾਸ ਬਿਆਨ ਕੀਤਾ ਜੀ। ਜਿਹਨਾਂ ਮੰਤਰਾਂ ਚ ਛੱਡੇ, ਅੱਠ ਵੀਰ ਜਿਹਨਾਂ ਮੰਤਰਾਂ ਚ ਛੱਡੇ, ਬੰਦਾ ਸਿੰਘ ਜਿਹੇ ਯੋਧੇ ਪਿੰਜਰੇ ਚ ਤੜੇ ਵੇਖੇ। ਬੱਲੇ ਬੱਲੇ। ਉਹ ਫੁੱਲ ਨਾਲ ਜਿਹਨੂੰ ਸੀ ਬਦਲੇ ਉੱਤੇ ਲਾਸ਼ ਪੈਂਦੀ, ਸ਼ਾਹਬਾਦ ਜਿਹੇ ਸੋੜ ਚਰਖੜੀ ਦੇ ਚੜੇ ਦੇਖੇ। ਕਿਆ ਕਹਿਣੇ ਕਿਆ ਕਹਿਣੇ। ਸੂਬਾ ਸਰਹੰਦ ਮੀਰ ਮੰਨੂ ਜਿਹੇ ਹੁਕਮਰਾਨ, ਉਹ ਭੈੜੀ ਮੌਤੋਂ ਮਰੇ ਕੱਚੇ ਫਲਾਂ ਵਾਂਗ ਝੜੇ ਦੇਖੇ। ਕਿਆ ਕਹਿਣੇ ਕਿਆ ਕਹਿਣੇ। ਨਜ਼ਰ ਬੰਦ ਹੋਣਾ ਪਿਆ ਜਿੰਦਾਂ ਜਿਹੀਆਂ ਰਾਣੀਆਂ ਨੂੰ, ਨਜ਼ਰ ਬੰਦ ਹੋਣਾ ਪਿਆ ਜਿੰਦਾਂ ਜਿਹੀਆਂ ਰਾਣੀਆਂ ਨੂੰ, ਰਾਜ ਪਿੱਛੇ ਸਕਿਆਂ ਭਰਾਵਾਂ ਵਿੱਚ ਝੜੇ ਵੇਖੇ। ਵਾਹ ਬਈ ਵਾਹ ਵਾਹ ਬਈ ਵਾਹ। ਓਏ ਹਿਟਲਰ ਸਟਾਲਿਨ ਖਾਮਲ ਪਾਤਸ਼ਾਹ ਜਿਹੇ ਬੰਦੇ, ਹਿਟਲਰ ਸਟਾਲਿਨ ਕਮਾਲ ਪਾਤਸ਼ਾਹ ਜਿਹੇ ਬੰਦੇ, ਥੋੜੇ ਚਿਰ ਵਿੱਚ ਹੀ ਮਰਾਤ ਵਿੱਚ ਚੜੇ ਵੇਖੇ। ਆਹਾ ਆਹਾ। ਰੂਸ ਬਰਤਾਨੀਆ ਜਿਹੇ ਮੁਲਕ ਬਲਵਾਨ ਵੱਡੇ, ਜਰਮਨ ਦੇ ਸਾਹਮਣੇ ਸੀ ਪਟੇਰੇ ਵਾਂਗ ਦੜੇ ਵੇਖੇ। ਆਏ ਆਏ ਹਾਏ। ਵੰਡੀਆਂ ਪੁਆਈਆਂ ਮੁਲਕ ਇੱਕ ਦੇ ਜਾਂ ਦੋ ਕੀਤੇ, ਗੋਰੇ ਦੇ ਦਿਮਾਗ ਮਨਸੂਬੇ ਅਸੀਂ ਘੜੇ ਦੇਖੇ। ਕਿਆ ਕਹਿਣੇ ਕਿਆ ਕਹਿਣੇ। ਮੱਲੀ ਜੀ, ਵੰਡੀਆਂ ਪੁਆਈਆਂ ਮੁਲਕ ਇੱਕ ਦੇ ਜਾਂ ਦੋ ਕੀਤੇ, ਗੋਰੇ ਦੇ ਦਿਮਾਗ ਮਨਸੂਬੇ ਅਸੀਂ ਘੜੇ ਦੇਖੇ। ਉਹ ਦੁਨੀਆ ਦੇ ਵਿੱਚ ਜਿਹਦਾ ਨਾਮ ਨਹੀਂ ਕੋਈ ਜਾਣਦਾ ਸੀ, ਉਹ ਮੈਂ ਕਿਤਨਾ ਦੇ ਬਾਦਸ਼ਾਹਾਂ ਵਿੱਚ ਖੜੇ ਦੇਖੇ। ਹਾਏ 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 ਹਾਏ, ਵਾਹ ਬਈ ਵਾਹ ਵਾਹ ਬਈ ਵਾਹ। ਦੁਨੀਆ ਦੇ ਵਿੱਚ ਜਿਹਦਾ ਨਾਮ ਕੋਈ ਜਾਣਦਾ ਨਹੀਂ ਸੀ, ਮੈਂ ਕਿਤਨਾ ਦੇ ਬਾਦਸ਼ਾਹਾਂ ਵਿੱਚ ਖੜੇ ਵੇਖੇ। ਹਿੰਦੂ ਮੁਸਲਿਮ ਜੋ ਭਰਾਵਾਂ ਵਾਂਗ ਵਸਦੇ ਸੀ, ਮਿੱਤਰਾਂ ਦੇ ਹੱਥੋਂ ਕਈ ਲੁੱਟੇ ਕਈ ਛੜੇ ਦੇਖੇ। ਹੋਏ ਹੋਏ ਹੋਏ, ਕੋੜਾ ਸੱਚ। ਮੱਲੀ ਜੀ, ਹਿੰਦੂ ਮੁਸਲਮਾਨ ਜੋ ਭਰਾਵਾਂ ਵਾਂਗ ਵਸਦੇ ਸੀ, ਹਾਂ, ਮਿੱਤਰਾਂ ਦੇ ਹੱਥੋਂ ਕਈ ਲੁੱਟੇ ਕਈ ਛੜੇ ਵੇਖੇ। ਗਾਂਧੀ ਜਿਹਾਂ ਦੀ ਮੌਤ ਹੁੰਦੀ ਵੇਖੀ ਪਿਸਤੌਲ ਨਾਲ, ਸ਼ੇਖ ਅਬਦੁੱਲੇ ਜਿਹੇ ਜੇਲ੍ਹਾਂ ਵਿੱਚ ਤੜੇ ਦੇਖੇ। ਉਹ ਜਿਨ੍ਹਾਂ ਨੂੰ ਮਖੌਲ ਨਾਲ ਚੀਨੇ ਬੀਨੇ ਆਖਦੇ ਸਾਂ, ਚੀਨ ਜਿਹੜੇ ਅਫੀਮੀ ਮੁਲਕ ਹਿੰਦ ਦੇ ਉੱਤੇ ਚੜੇ ਵੇਖੇ। ਏਦਾਂ ਹੀ ਸਾਰੀ ਉਮਰ ਲੁੱਟ ਖਾਧਾ ਜਿਨ੍ਹਾਂ ਕੌਮ ਤਾਈ, ਤਾਰਾ ਸਿੰਘ ਜਿਹੇ ਆਗੂ ਮੌਤ ਅੱਗੇ ਫੜੇ ਦੇਖੇ। ਆਹਾ। ਕਰਦੇ ਰਹੇ ਗੱਲਾਂ ਕੁਰਬਾਨੀ ਦੀਆਂ ਸਦਾ ਜਿਹੜੇ, ਉਹ ਤੋੜ ਗਏ ਪ੍ਰਾਣ ਕਮਜ਼ੋਰ ਉਹ ਬੜੇ ਦੇਖੇ। ਬੱਲੇ ਬੱਲੇ। ਕਰਦੇ ਰਹੇ ਗੱਲਾਂ ਕੁਰਬਾਨੀ ਦੀਆਂ ਸਦਾ ਜਿਹੜੇ, ਤੋੜ ਗਏ ਪ੍ਰਾਣ ਕਮਜ਼ੋਰ ਉਹ ਬੜੇ ਦੇਖੇ। ਉਹ ਪਿੰਗਲ ਨੂੰ ਪੜ੍ਹ ਕੇ ਹੋਏ ਬਿਰਲਾ ਹੀ ਕਾਬ ਲਿਖੇ, ਸ਼ਹਿਰ ਹੁਸ਼ਿਆਰ ਅਸਾਂ ਦਿਲ ਵਰਗੀ ਬੜੇ ਦੇਖੇ। ਪਿੰਗਲ ਨੂੰ ਪੜ੍ਹ ਕੇ ਹੋਏ ਬਿਰਲਾ ਹੀ ਕਾਬ ਲਿਖੇ, ਸ਼ਹਿਰ ਹੁਸ਼ਿਆਰ ਅਸਾਂ ਦਿਲ ਵਰਗੀ ਬੜੇ ਦੇਖੇ। ਕਿਆ ਕਹਿਣੇ ਕਿਆ ਕਹਿਣੇ। ਮੈਂ ਕਹਿੰਦਾ ਬਾ ਕਮਾਲ। ਬਹੁਤ ਖੂਬ ਫਿਰ ਸਾਹਿਬ, ਕਮਾਲ ਕਰਤੀ, ਬਹੁਤ ਖੂਬ। ਅੱਜ ਤੇ ਮੈਂ ਕਹਿੰਦਾ ਪ੍ਰੋਗਰਾਮ ਦੇ ਕਹਿੰਦੇ ਇੱਕ ਹੁੰਦੇ ਪਟਾਕੇ, ਤੁਸੀਂ ਤੇ ਫਾਇਰਿੰਗ ਹੀ ਕਰਤੀ ਸ਼ੁਰੂ ਚ ਜੀ।
ਧੰਨਵਾਦ ਜੀ ਪ੍ਰੋਫੈਸਰ ਸਾਹਿਬ, ਬੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ, ਔਰ ਆਪ ਜੀ ਦਾ ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਅੱਗੇ ਵਧਣ ਤੋਂ ਪਹਿਲੇ ਸਤਦੇਵ ਸ਼ਰਮਾ ਜੀ ਨੇ ਜਿਹੜੇ ਸ਼ਿਕਾਗੋ ਤੋਂ ਤੁਹਾਨੂੰ ਔਰ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਔਰ ਮੈਂ ਵੀ ਧੰਨਵਾਦ ਕਰਨਾ ਹੈ ਸਤਦੇਵ ਸ਼ਰਮਾ ਜੀ ਦਾ, ਜਿਹੜੇ ਫੇਸਬੁੱਕ ਰਾਹੀਂ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਕਵੀ ਦਰਬਾਰ ਹੈ ਜਿਹੜਾ ਉਹਦਾ ਆਨੰਦ ਲੈ ਰਹੇ ਨੇ। ਪ੍ਰੋਗਰਾਮ ਦੇ ਅੱਗੇ ਸਹਿਯੋਗੀ ਨੇ ਜੀ ਸਾਡੇ ਕੁਲਦੀਪ ਸਿੰਘ ਜੀ। ਕੁਲਦੀਪ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਮੱਲੀ ਸਾਹਿਬ ਤੇ ਤੁਹਾਡਾ ਪ੍ਰੋਫੈਸਰ ਸਾਹਿਬ। ਤੇ ਮੈਂ ਕਵਿਤਾ ਪੇਸ਼ ਕਰਦਾ ਜੀ। ਇਰਸ਼ਾਦ ਜੀ। ਲੀਰਾਂ ਕਰ ਪੰਜਾਬ ਪਾੜਿਆ, ਵਸਦੇ ਲੋਕਾਂ ਤਾਈਂ ਉਜਾੜਿਆ। ਸੀਏ ਸਿਆਸਤੀ ਲੋਕਾਂ ਦੀ ਖੁਦਗਰਜੀ, ਬਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਵਾਹ ਬਈ ਵਾਹ, ਵਾਹ ਬਈ ਵਾਹ। ਫਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਲੁੱਟਿਆ ਕੁੱਟਿਆ ਤੇ ਵੰਡ ਸੁੱਟਿਆ, ਅੱਜ ਤੱਕ ਕੋਈ ਨਾ ਮੂੰਹੋਂ ਫੁੱਟਿਆ। ਜੋੜਨ ਦੀ ਕਿਸੇ ਭਰੀ ਨਾ ਹਾਮੀ, ਹੋਰ ਤੋੜਿਆ ਜਿੰਨਾ ਟੁੱਟਿਆ। ਵਾਹ 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 ਵਾਹ, ਕੀ ਬਾਤ ਹੈ। ਗੱਭਰੂ ਗਏ ਪੰਜਾਬੀ ਮਾਰੇ, ਹੋਏ ਮੁਕਾਬਲੇ ਸਾਰੇ ਫਰਜੀ। ਐਸਾ ਨਾ ਫਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਹਾਏ 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 ਹਾਏ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਪਾਉਂਦੇ ਹਾਲ ਦੁਹਾਈ। ਵੱਖਰੋ ਵੱਖਰੀ ਵੱਜਦੀ ਡਫਲੀ, ਜਨਤਾ ਨੂੰ ਕੋਈ ਸਮਝ ਨਾ ਆਈ। ਬਾਬੇ ਬਣੇ ਸਿਆਸਤੀ ਫਿਰਦੇ, ਸਭ ਦੀਆਂ ਝੋਲੀਆਂ ਦਿੰਦੇ ਭਰਜੀ। ਫਸਲ ਤੇ ਜਿਹੜਾ ਟਾਂਕੇ ਲਾਉਂਦਾ, ਐਸਾ ਨਾ ਕੋਈ ਮਿਲਿਆ ਦਰਜੀ। ਵਾਹ ਬਈ ਵਾਹ, ਵਾਹ ਬਈ ਵਾਹ। ਆਹਾ ਹਾ ਹਾ। ਨੇਤਾ ਵਾਅਦੇ ਕਰ ਪਾਉਂਦੇ, ਵੋਟਰਾਂ ਦਾ ਉਹ ਉੱਲੂ ਬਣਾਉਂਦੇ। ਰਾਜਨੀਤੀਆਂ ਕਰਦੇ ਫਿਰਦੇ, 25 ਸਾਲੀ ਮੂੰਹ ਵਿਖਾਉਂਦੇ। ਜਨਤਾ ਨੂੰ ਨਾ ਪੁੱਛਦਾ ਕੋਈ, ਲੀਡਰ ਫਿਰਦੇ ਕਰਦੇ ਆਪਣੀ ਮਰਜ਼ੀ। ਵਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਬੁੱਢੇ ਵੇਲੇ ਹੱਡ ਪੈ ਖੜਕਣ, ਕੱਲੇ ਮਾਪੇ ਘਰਾਂ ਚ ਤੜਪਣ। ਧੀਆਂ ਪੁੱਤਰ ਗਏ ਬਲੈਤੀ, ਪਤਾ ਨਹੀਂ ਕਦ ਖੁਸ਼ੀਆਂ ਪਰਤਣ। ਰੋਜੀ ਰੋਟੀ ਲਈ ਪਿੰਡ ਛੱਡਿਆ, ਨਿੱਤ ਉਡੀਕਾਂ ਕਰਦਾ ਘਰ ਜੀ। ਫਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਵਾਹ ਬਈ ਵਾਹ, ਵਾਹ ਬਈ ਵਾਹ। ਪੰਜਾਬੀ ਬੋਲੀ ਨੂੰ ਇੱਕ ਨੁਕਰੇ ਲਾਇਆ, ਵਿੱਚ ਸਕੂਲਾਂ ਕਿਸੇ ਨਾ ਪੜ੍ਹਾਇਆ। ਸੱਭਿਆਚਾਰ ਵੀ ਖਤਮ ਹੋਵੇਗਾ, ਜੇਕਰ ਅਸੀਂ ਗਈ ਪੰਜਾਬੀ ਮਰਜੀ। ਸੱਭਿਆਚਾਰ ਵੀ ਖਤਮ ਹੋਵੇਗਾ, ਜੇਕਰ ਗਈ ਪੰਜਾਬੀ ਮਰਜੀ। ਫਸਲ ਦੇ ਜਿਹੜਾ ਟਾਂਕੇ ਲਾਉਂਦਾ, ਐਸਾ ਨਾ ਕੋਈ ਮਿਲਿਆ ਦਰਜੀ। ਗੱਲ ਕਿਸਾਨ ਦੀ ਕੋਈ ਨਹੀਂ ਕਰਦਾ, ਦੁਨੀਆ ਦਾ ਜੋ ਢਿੱਡ ਹੈ ਭਰਦਾ। ਹੋਇਆ ਬੈਂਕਾਂ ਦਾ ਕਰਜ਼ਾਈ, ਵਾਧੂ ਦੁੱਖ ਮੁਸੀਬਤਾਂ ਜਰਦਾ। ਮੌਤ ਦੇ ਮੂੰਹ ਵਿੱਚ ਪੈ ਗਏ ਜਿਹੜੇ, ਹੁੰਦਾ ਨਾ ਕੋਈ ਘਾਟਾ, ਹੁੰਦਾ ਨਾ ਉਹ ਘਾਟਾ ਜਰਜੀ। ਫਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਇੱਕ ਦੂਜੇ ਦੀਆਂ ਸਾਰਾਂ ਲਈਏ, ਲਹਿੰਦਾ ਚੜ੍ਹਦਾ ਰਲ ਮਿਲ ਬਈਏ। ਬੁੱਲਾ ਵਾਰਸ ਨਾਨਕ ਸਾਂਝੇ, ਉਹਨਾਂ ਦੀ ਇੱਕ ਵਿੱਚ ਰਜਾਦੇ ਰਹੀਏ। ਮਾਂ ਬੋਲੀ ਪੰਜਾਬੀ ਸਾਡੀ, ਜਿਹਦੇ ਬਿਨਾਂ ਨਾ ਸਕਦਾ ਸਰਜੀ। ਬਸਲ ਦੇ ਟਾਂਕੇ ਲਾਉਂਦਾ ਜਿਹੜਾ, ਐਸਾ ਨਾ ਕੋਈ ਮਿਲਿਆ ਦਰਜੀ। ਤੇ ਜੇ ਕਹੋ ਤਾਂ ਇੱਕ ਹੋਰ ਸੁਣਾ ਸਕਦਾ, ਜੇ ਨਹੀਂ ਤਾਂ ਫਿਰ ਠੀਕ ਆ। ਨਹੀਂ ਜੀ, ਤੁਸੀਂ ਸੁਣਾ ਸਕਦੇ। ਕੀ ਖਿਆਲ ਹੈ ਪ੍ਰੋਫੈਸਰ ਸਾਹਿਬ? ਜ਼ਰੂਰ ਜੀ ਜ਼ਰੂਰ। ਲਓ ਜੀ, ਹੁਣ ਤੇ ਇਜਾਜ਼ਤ ਆ ਗਈ, ਪੂਰੀ ਸਨਦ ਆ ਤੁਹਾਡੇ ਕੋਲ। ਅੱਛਾ ਜੀ। ਅਸੀਂ ਹਾਂ ਉਸ ਸਮਾਜ ਦਾ ਹਿੱਸਾ, ਲੋਕ ਰਾਜ ਜਿੱਥੇ ਹੋ ਗਿਆ ਲਿੱਸਾ। ਰਿਸ਼ਵਤ ਖੋਰੀ, ਸੀਨਾ ਜੋਰੀ, ਵੱਧਦੀ ਚੋਰੀ ਦਾ ਸਭ ਕਿੱਸਾ। ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਗਲਤ ਗੱਡੀ ਵਿੱਚ ਬਹਿ ਗਏ ਲੋਕੀ, ਲੱਗਦਾ ਲੀਹੋਂ ਲੈ ਗਏ ਲੋਕੀ। ਚੱਲਣ ਗੋਲੀਆਂ ਮਰਦੇ ਮੁੰਡੇ, ਜਬਰ ਜ਼ੁਲਮ ਸਭ ਸਹਿ ਗਏ ਲੋਕੀ। ਅਰਥੀ ਪੁੱਤ ਦੀ ਚੁੱਕਦਾ ਪਹਿਲਾਂ, ਬੁੱਢਾ ਬਾਪੂ ਨਹੀਂ ਸੀ ਡਿੱਠਾ। ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਕਿਆ ਕਹਿਣਾ।
ਕੱਲਿਆਂ ਕਹਿਣ ਤੇ ਗੱਲ ਨਹੀਂ ਮੁੱਕਦੀ, ਗੱਡੀ ਕਿਹੜੇ ਮੋੜ ਤੇ ਰੁਕਦੀ, ਕੁੱਤੀ ਚੋਰਾਂ ਦੇ ਨਾਲ ਰਲ ਗਈ, ਬਿਨਾਂ ਅੱਗ ਨਾ ਧੂਣੀ ਧੁਖਦੀ। ਅਕਲਾਂ ਵਾਲੇ ਅੰਦਰੀ ਵੜ ਗਏ, ਤੁਰ ਗਏ ਜਿਹੜੇ ਕਰਕੇ ਪਿੱਠਾਂ, ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਲੱਭਣੇ ਨਹੀਂ ਸੁਖਾਲੇ ਗੱਭਰੂ, ਦੁੱਧ ਮੱਖਣਾ ਦੇ ਪਾਲੇ ਗੱਭਰੂ, ਰੋਜੀ ਰੋਟੀ ਨੇ ਤੰਗ ਕੀਤੇ, ਵਿਹਲੇ ਫਿਰਨ ਵਜਾਉਂਦੇ ਡੱਬਰੂ। ਨਸ਼ਿਆਂ ਦੇ ਕਈ ਹੋ ਗਏ ਆਦੀ, ਮੌਤ ਜਿਨ੍ਹਾਂ ਦਾ ਕਰਦੀ ਪਿੱਛਾ, ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਚੋਰਾਂ ਸਾਧਾਂ ਲੀਡਰਾਂ ਰਲ ਕੇ, ਮਾਰੀਆਂ ਮੱਲਾਂ ਬਹਿ ਗਏ ਮੱਲ ਕੇ, ਕਰਨ ਫਰੋਤੀਆਂ ਇਕੱਠੀਆਂ ਜਿਹੜੇ, ਜਨਤਾ ਘਰੀ ਸੁਨੇਹੇ ਘੱਲ ਕੇ। ਭਗਵਾਂ ਭੇਸ ਬਣਾਇਆ ਸਭ ਨੇ, ਮੋਮੋ ਠਗਣੇ ਬੋਲਣ ਮਿੱਠਾ, ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਮੰਤਰੀ ਸੰਤਰੀ ਨਾਲ ਅਦਾਲਤ, ਇਸੇ ਕਲ ਦੀ ਕਰਨ ਵਕਾਲਤ, ਸੁਧਰ ਜਾਵੇਗੀ ਹੌਲੀ ਹੌਲੀ ਵਿਗੜੀ ਜਿਹੜੀ ਦੇਸ਼ ਦੀ ਹਾਲਤ। ਸੁਣ ਜਿਸ ਨੂੰ ਅੱਕੀ ਜਨਤਾ, ਝੂਠ ਪਲੰਦਾ ਕੱਚਾ ਚਿੱਠਾ, ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਸੁੱਤਿਓ ਲੋਕੋ ਹੁਣ ਤਾਂ ਉੱਠੋ, ਪਹਿਲਾਂ ਆਪਣੇ ਆਪ ਤੋਂ ਪੁੱਛੋ, ਰੱਖੋ ਸਿਆਸਤ ਧਰਮ ਤੋਂ ਵੱਖਰੀ, ਇੱਕ ਦੂਜੇ ਦਾ ਗਲ ਨਾ ਕੁੱਟੋ। ਇਸ ਧਰਤੀ ਨੂੰ ਸਵਰਗ ਬਣਾਈਏ, ਅਗਲਾ ਜੱਗ ਨਾ ਕਿਸੇ ਵੀ ਡਿੱਠਾ, ਅਸੀਂ ਹਾਂ ਉਸ ਸਮਾਜ ਦਾ ਹਿੱਸਾ, ਅਸੀਂ ਹਾਂ ਉਸ ਸਮਾਜ ਦਾ ਹਿੱਸਾ। ਧੰਨਵਾਦ ਤੁਹਾਡਾ ਮੈਨੂੰ ਸੁਣਨ ਦਾ। ਬਹੁਤ ਧੰਨਵਾਦ, ਬਹੁਤ ਸ਼ਾਨਦਾਰ। ਅੱਛਾ ਜੀ, ਥੈਂਕ ਯੂ। ਤੁਹਾਡਾ ਬਹੁਤ ਧੰਨਵਾਦ ਕੁਲਦੀਪ ਜੀ, ਬਹੁਤ ਸ਼ਾਨਦਾਰ ਪੇਸ਼ਕਾਰੀ। ਔਰ ਹੁਣ ਅਸੀਂ ਅੱਗੇ ਵਧਾਂਗੇ ਜੀ, ਸਾਡੇ ਨਾਲ ਆ ਜੁੜੇ ਨੇ ਕਮਲ ਬੰਗਾ ਜੀ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਥੈਂਕ ਯੂ ਜੀ, ਬੜੀ ਮਿਹਰਬਾਨੀ ਮਸੂਦ ਮੱਲੀ ਸਾਹਿਬ। ਜੀ ਆਇਆਂ ਨੂੰ, ਬਿਲਕੁਲ ਠੀਕ ਠਾਕ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਥੈਂਕ ਯੂ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਕਮਲ ਜੀ। ਥੈਂਕ ਯੂ ਜੀ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਮਸੂਦ ਮੱਲੀ ਜੀ, ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ, ਸਾਹਿਬ ਵੱਲੋਂ ਸਤਿ ਸ੍ਰੀ ਅਕਾਲ। ਤੇ ਇੱਕ ਨਿੱਕਾ ਜਿਹਾ ਨਵਾਂ ਸ਼ੇਰ ਹੈ ਤਾਂ ਫਿਰ ਗਜ਼ਲ ਵੀ ਨਵੀਂ ਹੈ। ਇਰਸ਼ਾਦ ਜੀ, ਇਰਸ਼ਾਦ। ਨਿੱਕਾ ਜਿਹਾ ਸ਼ੇਰ ਹੈ, ਸੋਚੋ ਤਾਂ ਚੇਤਾਨੀ ਵੀ ਇੱਕ ਤਰੇੜ ਹੁੰਦੀ ਹੈ। ਸੋਚੋ ਤਾਂ ਚੇਤਾਨੀ ਵੀ ਇੱਕ ਤਰੇੜ ਹੁੰਦੀ ਹੈ, ਨਾਲੇ ਇਹ ਗੜਬੜੀ ਦਾ ਗੇੜ ਹੁੰਦੀ ਹੈ। ਬੱਲੇ ਬੱਲੇ ਬੱਲੇ। ਨਾਲੇ ਇਹ ਗੜਬੜੀ ਦਾ ਗੇੜ ਹੁੰਦੀ ਹੈ। ਲਓ ਜੀ, ਗਜ਼ਲ ਹੈ। ਕਦੇ ਡੂੰਘੇ ਖਿਆਲਾਂ ਚ ਗਜ਼ਲ ਲਿਖਦਾ ਹਾਂ, ਕਦੇ ਡੂੰਘੇ ਖਿਆਲਾਂ ਚ ਗਜ਼ਲ ਲਿਖਦਾ ਹਾਂ, ਕਦੇ ਸਾਂਝੇ ਖਿਆਲਾਂ ਚ ਗਜ਼ਲ ਲਿਖਦਾ ਹਾਂ। ਵਾਹ 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 ਵਾਹ, ਥੈਂਕ ਯੂ ਜੀ। ਸਮਾਜੀ ਸਰੋਕਾਰਾਂ ਦੀ ਵੱਧ ਕਦਰ ਹੁੰਦੀ, ਸਮਾਜੀ ਸਰੋਕਾਰਾਂ ਦੀ ਵੱਧ ਕਦਰ ਹੁੰਦੀ, ਤੇ ਸਮਾਜੀ ਲੋੜਾਂ ਥੋੜਾਂ ਤੇ ਗਜ਼ਲ ਲਿਖਦਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਥੈਂਕ ਯੂ। ਆਲਮ ਤੇ ਸੋਹਣੇ ਰੂਪ ਦੀਆਂ ਸਿਫਤਾਂ ਹੀ ਸਿਫਤਾਂ। ਆਹਾ ਆਹਾ। ਆਲਮ ਤੇ ਸੋਹਣੇ ਰੂਪ ਦੀਆਂ ਸਿਫਤਾਂ ਹੀ ਸਿਫਤਾਂ, ਕਦੇ ਪਲਕਾਂ ਤੇ ਨਜ਼ਰ ਟਿਕਾ ਕੇ ਗਜ਼ਲ ਲਿਖਦਾ। ਹਾਏ 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 ਹਾਏ, ਕੀ ਬਾਤਾਂ ਹੈ, ਕੀ ਬਾਤਾਂ ਹੈ। ਥੈਂਕ ਯੂ। ਚਲੋ ਇੰਨਾ ਕੁ ਤਾਂ ਮਾੜਾ ਜਿਹਾ ਰੰਗ ਚਾਹੀਦਾ ਹੀ ਆ ਮਹਾਰਾਜ, ਅਸੀਂ ਮੰਨ ਲਿਆ। ਅਗਲਾ ਸ਼ੇਰ ਹੈ ਜੀ। ਸ਼ਬਦਾਂ ਦੀ ਸ਼ਤਰੰਜ ਵੀ ਘੱਟ ਨਹੀਂ ਹੁੰਦੀ, ਸ਼ਬਦਾਂ ਦੀ ਸ਼ਤਰੰਜ ਵੀ ਘੱਟ ਨਹੀਂ ਹੁੰਦੀ, ਇਹਨਾਂ ਦੀ ਸ਼ਤਰੰਜ ਖੇਡ ਕੇ ਗਜ਼ਲ ਲਿਖਦਾ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ। ਸਮਾਂ ਤੇ ਮਾਹੌਲ ਮੌਕੇ ਦੇ ਚਮਤਕਾਰ ਹੁੰਦੇ, ਸਮਾਂ ਤੇ ਮਾਹੌਲ ਮੌਕੇ ਦੇ ਚਮਤਕਾਰ ਹੁੰਦੇ, ਇਹਨਾਂ ਦਾ ਸਹਾਰਾ ਲੈ ਕੇ ਗਜ਼ਲ ਲਿਖਦਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ। ਪਾਕ ਮੁਹੱਬਤ ਦੋ ਦਿਲਾਂ ਦਾ ਸਾਂਝਾ ਅਸੂਲ ਹੁੰਦਾ ਹੈ। ਪਾਕ ਮੁਹੱਬਤ ਦੋ ਦਿਲਾਂ ਦਾ ਸਾਂਝਾ ਅਸੂਲ ਹੁੰਦਾ, ਕਈਆਂ ਦੀ ਟੁੱਟ ਭੱਜ ਦੇਖ ਕੇ ਗਜ਼ਲ ਲਿਖਦਾ।
ओ वाह भाई वाह भाई वाह, क्या बात है। ਥੈਂਕ ਯੂ ਜੀ। ਅਸੀਂ ਬੰਦਾ ਆਪ ਬਾਹਰ ਨਿਕਲ ਜਾਂਦਾ ਸੇਫਟੀ ਹੈ ਨਾ। ਪੂਰਾ ਸਮਝਣ ਡੇ ਹੈ ਜੀ ਅਸੀਂ ਕਿੱਥੋਂ ਡੁੰਗਿਆਈ ਤੋਂ ਬੋਲਣ ਡੇ ਜੇ। ਕਈਆਂ ਦੀ ਟੁੱਟ ਭੱਜ ਦੇਖ ਕੇ ਗਜ਼ਲ ਲਿਖਦਾ ਹਾਂ। ਅਗਲਾ ਸ਼ੇਰ ਹੈ ਜੀ, ਪਾਣੀ ਦੀ ਬੂੰਦ ਬੂੰਦ ਨਾਲ ਧਰਤੀ ਅਮੀਰ ਹੁੰਦੀ। ਹਾਏ 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 ਹਾਏ, ਇੱਕ ਵਾਰ ਫੇਰ ਜੀ, ਕੀ ਬਾਤ ਹੈ। ਪਾਣੀ ਦੀ ਬੂੰਦ ਬੂੰਦ ਨਾਲ ਧਰਤੀ ਅਮੀਰ ਹੁੰਦੀ, ਤੇ ਨਿੱਕੀ ਨਿੱਕੀ ਸੋਚ ਮਿਲਾ ਕੇ ਗਜ਼ਲ ਲਿਖਦਾ। ਆਹਾ, ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਆਖਰੀ ਸ਼ੇਰ ਹੈ ਜੀ ਅਗਲਾ, ਲਿਖਣ ਵਾਲਿਆਂ ਦੀ ਕੱਚੀ ਤੇ ਪੱਕੀ ਲੀਕ ਹੁੰਦੀ। ਲਿਖਣ ਵਾਲਿਆਂ ਦੀ ਕੱਚੀ ਤੇ ਪੱਕੀ ਲੀਕ ਹੁੰਦੀ, ਹੱਡ ਬੀਤੀ ਤੇ ਜੱਗ ਬੀਤੀ ਤੇ ਗਜ਼ਲ ਲਿਖਦਾ ਹਾਂ। ਹਾਏ 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 ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇੱਕ ਹੋਰ ਸ਼ੇਰ ਚਲੋ ਥੱਲੇ ਨਿਕਲਿਆ ਆ, ਹਰ ਇੱਕ ਭਾਸ਼ਾ ਦਾ ਸਤਿਕਾਰ ਹੁੰਦਾ ਕਮਲ। ਅੱਛਾ। ਹਰ ਇੱਕ ਭਾਸ਼ਾ ਦਾ ਸਤਿਕਾਰ ਹੁੰਦਾ ਕਮਲ, ਤਾਈਓ ਸਤਿਕਾਰਤ ਸ਼ਬਦਾਂ ਚ ਗਜ਼ਲ ਲਿਖਦਾ। ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਇਕਰਾਰ ਹੈ, ਵਾਹ ਵਾਹ, ਬੱਲੇ। ਥੈਂਕ ਯੂ ਜੀ। ਕਦੇ ਡੂੰਘੇ ਖਿਆਲਾਂ ਚ ਗਜ਼ਲ ਲਿਖਦਾ ਹਾਂ, ਕਦੇ ਸਾਂਝੇ ਖਿਆਲਾਂ ਚ ਗਜ਼ਲ ਲਿਖਦਾ। ਥੈਂਕ ਯੂ ਜੀ, ਤੁਹਾਡੇ ਟਾਈਮ ਦਾ ਬੜੀ ਮਿਹਰਬਾਨੀ ਮੱਲੀ ਸਾਹਿਬ ਤੇ ਕਮਲ ਸਾਹਿਬ। ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ। ਵੈਲਕਮ ਜੀ, ਸਤਿ ਸ਼੍ਰੀ ਅਕਾਲ, ਬੜੀ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਸਾਡੇ ਬੜੇ ਪਿਆਰੇ ਬੜੇ ਬੀਬੇ ਜੇ ਕਮਲ ਬੰਗਾ ਜੀ। ਤੇ ਇੱਕ ਸਹਿਯੋਗੀ ਹੋਰ ਨੇ ਜਿਹੜੇ, ਉਹਨਾਂ ਨੂੰ ਮੌਕਾ ਦੇ ਕੇ ਤੇ ਫਿਰ ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਵੱਲ ਵੀ ਜਾਵਾਂਗੇ। ਸੁਣਨ ਵਾਲਿਆਂ ਨੂੰ ਕਹਾਂਗਾ ਕਿ ਡਾਇਲ ਕਰਦੇ ਰਹੋ 408 272 5200 408 272 5200। ਲਾਈਨ ਲੱਗ ਜਾਏਗੀ, ਵਾਰੀ ਵੀ ਆ ਜਾਏਗੀ। ਸੋ ਸਦਾ ਆਪ ਸਭ ਨੂੰ ਹੈ। ਮੋਹਨ ਲਾਲ ਜੀ ਆ ਗਏ। ਮੋਹਨ ਲਾਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਆਇਆ ਮੋਹਨ ਲਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਿਰ ਮੱਥੇ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਦੇਣਾ ਪੈਂਦਾ ਰੱਬ ਨੂੰ ਹਿਸਾਬ ਪਾਈ ਪਾਈ ਦਾ। ਦੇਣਾ ਪੈਂਦਾ ਰੱਬ ਨੂੰ ਹਿਸਾਬ ਪਾਈ ਪਾਈ ਦਾ, ਰੱਬ ਦੇ ਬੰਦਿਆ ਨੀ ਰੱਬ ਨੂੰ ਰਸਾਈ ਦਾ, ਰੱਬ ਦੇ ਬੰਦਿਆ ਨੀ ਰੱਬ ਨੂੰ ਰਸਾਈ ਦਾ। ਹਾਏ 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 ਹਾਏ। ਲਗਾਮ ਪੰਜਾਂ ਘੋੜਿਆਂ ਦੀ ਰੱਖ ਸਦਾ ਕੱਸ ਕੇ। ਲਗਾਮ ਪੰਜਾਂ ਘੋੜਿਆਂ ਦੀ ਰੱਖ ਸਦਾ ਕੱਸ ਕੇ, ਟੇਢੇ ਮੇਢੇ ਰਾਹਾਂ ਤੇ ਨਹੀਂ ਇਹਨਾਂ ਨੂੰ ਦੜਾਈ ਦਾ, ਟੇਢੇ ਮੇਢੇ ਰਾਹਾਂ ਤੇ ਨਹੀਂ ਇਹਨਾਂ ਨੂੰ ਦੜਾਈ ਦਾ। ਹਾਏ ਹਾਏ ਹਾਏ। ਰੱਬ ਨਹੀਂ ਰਸਾਈ ਦਾ, ਰੱਬ ਨਹੀਂ ਰਸਾਈ ਦਾ। ਵਾਹ। ਕਰੀਏ ਨਾ ਬਹਿਸ ਬਹੁਤੀ ਸਾਧੂ ਅਤੇ ਸੰਤਾਂ ਨਾਲ। ਕਰੀਏ ਨਾ ਬਹਿਸ ਬਹੁਤੀ ਸਾਧੂ ਅਤੇ ਸੰਤਾਂ ਨਾਲ, ਰਹਿਣ ਦਈਏ ਮੌਜ ਵਿੱਚ ਨਹੀਂ ਅਜਮਾਈ ਦਾ, ਰਹਿਣ ਦਈਏ ਮੌਜ ਵਿੱਚ ਨਹੀਂ ਅਜਮਾਈ ਦਾ। ਹਾਏ ਹਾਏ। ਰੱਬ ਨਹੀਂ ਭੁਲਾਈ ਦਾ, ਰੱਬ ਨਹੀਂ ਭੁਲਾਈ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਲੋਕ ਲੈਂਦੇ ਮਜ਼ਾ, ਮੱਲੀ ਸਾਹਿਬ ਜੀ ਜੀ, ਲੋਕ ਲੈਂਦੇ ਮਜ਼ਾ ਅੱਜ ਕੱਲ ਦੁੱਖ ਸੁਣ ਕੇ। ਲੋਕ ਲੈਂਦੇ ਮਜ਼ਾ ਅੱਜ ਕੱਲ ਦੁੱਖ ਸੁਣ ਕੇ, ਆਪਣਾ ਦੁੱਖ ਨਹੀਂ ਕਦੇ ਕਿਸੇ ਨੂੰ ਸੁਣਾਈਦਾ। ਵਾਹ ਬਈ ਵਾਹ। ਆਪਣਾ ਨਹੀਂ ਦੁੱਖ ਕਦੇ ਕਿਸੇ ਨੂੰ ਸੁਣਾਈਦਾ। ਆਹਾ ਆਹਾ। ਦੇਸ਼ ਦੀ ਰਾਖੀ ਲਈ ਜੇ ਤੂੰ ਚਲੇ ਗਿਓ ਫੌਜੀਆ, ਦੇਸ਼ ਦੀ ਰਾਖੀ ਲਈ ਜੇ ਤੂੰ ਚਲੇ ਗਿਓ ਫੌਜੀਆ, ਨਾਵਾਂ ਨਹੀਂ ਫਿਰ ਚੂੜੇ ਵਾਲੀ ਲਈ ਤੁੜਾਈ ਦਾ, ਨਾਵਾਂ ਨਹੀਂ ਫਿਰ ਚੂੜੇ ਵਾਲੀ ਲਈ ਤੁੜਾਈ ਦਾ। ਹਾਏ 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 ਹਾਏ, ਕੀ ਬਾਤ ਹੈ। ਦਿਲ ਦੀ ਕਦਰ ਨਾ ਜੇ ਜਾਣੇ ਕਿੰਜ ਕਰਨੀ। ਦਿਲ ਦੀ ਕਦਰ ਨਾ ਜਾਣੇ ਕਿੰਜ ਕਰਨੀ, ਐਰੇ ਗੈਰੇ ਨਾਲ ਨਹੀਂਓ ਨੈਣਾਂ ਨੂੰ ਲੜਾਈ ਦਾ, ਐਰੇ ਗੈਰੇ ਨਾਲ ਨਹੀਂਓ ਨੈਣਾਂ ਨੂੰ ਲੜਾਈ ਦਾ। ਬੱਲੇ ਬੱਲੇ, ਕੀ ਬਾਤ ਹੈ। ਆਖਰੀ ਬੰਦ ਨੇ ਜੀ ਮੱਲੀ ਸਾਹਿਬ ਜੀ, ਤੁਹਾਡੀ ਸੇਵਾ ਵਿੱਚ ਜੀ ਇਰਸ਼ਾਦ। ਮਸਲਾ ਜੇ ਹੋਵੇ ਸੁਲਝਾਈਏ ਫਿਰ ਬੈਠ ਕੇ। ਮਸਲਾ ਜੇ ਹੋਵੇ ਸੁਲਝਾਈਏ ਫਿਰ ਬੈਠ ਕੇ, ਮੂੰਹ ਕਾਲਾ ਹੁੰਦਾ ਜੇ ਸੀਸਾ ਦਾ ਹੀ ਲੜਾਈ ਦਾ, ਮੂੰਹ ਕਾਲਾ ਹੁੰਦਾ ਜੇ ਸੀਸਾ ਦਾ ਹੀ ਲੜਾਈ ਦਾ। ਕੀ ਬਾਤ। ਰੱਬ ਦੇ ਬੰਦਿਆ ਰੱਬ ਨਹੀਂ ਰਸਾਈ ਦਾ, ਰੱਬ ਦੇ ਬੰਦਿਆ ਰੱਬ ਨਹੀਂ ਭੁਲਾਈ ਦਾ, ਰੱਬ ਨਹੀਂ ਭੁਲਾਈ ਦਾ। ਸਤਿ ਸ੍ਰੀ ਅਕਾਲ ਸਭ ਨੂੰ, ਸਭ ਦਾ ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ ਮੋਹਨ ਲਾਲ ਜੀ, ਬਹੁਤ ਪ੍ਰੇਮ ਪਿਆਰ ਨਾਲ ਬਹੁਤ ਮਿੱਠੀਆਂ ਗੱਲਾਂ ਕਰ ਚੱਲੇ ਜੇ, ਬਹੁਤ ਸੋਹਣੀ ਰਚਨਾ। ਥੈਂਕ ਯੂ ਸੋ ਮਚ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਇਹ ਸਨ ਪ੍ਰੋਫੈਸਰ ਸਾਹਿਬ ਮੋਹਨ ਲਾਲ ਜੀ। ਤੇ ਬੇਨਤੀ ਹੈ ਕਿ ਇੱਕ ਕਮਰਸ਼ੀਅਲ ਬ੍ਰੇਕ ਦੀ ਜੇ ਇਜਾਜ਼ਤ ਦੇ ਦਿਓ ਤੇ ਬਸ ਮੈਂ ਕੋਸ਼ਿਸ਼ ਕਰਾਂਗਾ ਕਿ ਆਣਾ ਜਾਣਾ ਹੀ ਕਰਾਂ।
ਬੜੀ ਖੁਸ਼ੀ ਨਾਲ। ਥੈਂਕ ਯੂ ਜੀ, ਥੈਂਕ ਯੂ। ਲੋ ਸਰੋਤਿਓ, ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
प्रोग्राम कवि दरबार च आप सबका एक बार फिर इस कमर्शियल ब्रेक तो बाद बड़ा निका जिहा स्वागत है जी आयन ਨੂੰ ਕਹਿੰਨੇ ਆ ਔਰ ਨਾਲ ਹੀ ਸੱਦਾ ਵੀ ਦੇਣੇ ਭਲਾ ਕਿੱਥੇ 408 272 5200 4082725200 ਤੇ ਆਓ ਆਗੇ ਪ੍ਰੋਗਰਾਮ ਚ ਸਾਂਝ ਬਣਾਓ ਕਿਸੇ ਸੋਹਣੀ ਜੀ ਕਵਿਤਾ ਦੇ ਨਾਲ ਕਿਸੇ ਰਚਨਾ ਦੇ ਨਾਲ ਕਿਸੇ ਗੀਤ ਗਜ਼ਲ ਨਜ਼ਮ ਦੇ ਨਾਲ ਕਿਸੇ ਸ਼ੇਰ ਦੇ ਨਾਲ ਕਿਸੇ ਬੋਲੀ ਦੇ ਨਾਲ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੋ ਟੈਲੀਫੋਨ ਨੰਬਰ 408 272 5200 4082725200 अमेरिका कैनेडा तो बाहरों कॉल करने वाले +1 या 001 डायल करके नंबर डायल करेंगे और फेसबुक यूट्यूब राਹੀਂ क्योंकि प्रोग्राम लाइव प्रसारित किया जा रहा पंजाबी रेडियो यूएसए ਦੇ ਅਫੀਸ਼ੀਅਲ ਪੇजेस ਦੇ ਉਤੋਂ ਤੇ ਤੁਹਾਡੀ ਇਹ ਜਿਹੜੀ ਰਚਨਾ ਤੁਸੀਂ ਸੁਣਾਓਗੇ ਆ ਕੇ ਕੋਈ ਗੀਤ ਗਜ਼ਲ ਨਜ਼ਮ ਇਹ ਮੈਂ ਕਹਿਣਾ ਹੈ ਕਿ ਬਸ ਪੂਰੀ ਦੁਨੀਆ 'ਚ ਜਿੱਥੇ ਤੱਕ ਅਸੀਂ ਦੇਖੇ ਜਾ ਰਹੇ ਹਾਂ ਉੱਥੇ ਤੱਕ ਇਹਦੀ ਪਹੁੰਚ ਇਹਦੀ ਰਸਾਈ ਹੋਏਗੀ ਤੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ ਆਇਆਂ ਨੂੰ ਕਹਿੰਦੇ ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ ਬੜੀ ਮਿਹਰਬਾਨੀ ਤੁਹਾਡੀ ਵੀ ਧੰਨਵਾਦ ਤੁਹਾਡਾ ਤੇ ਪ੍ਰੋਗਰਾਮ ਨੂੰ ਫੇਰ ਤੋਂ ਜ਼ਰਾ ਜੋੜਨ ਦਾ ਕਹ ਲਓ ਕਿ ਚਾਰਾ ਕਰਨ ਲੱਗਾ ਤੁਹਾਡੀ ਇਜਾਜ਼ਤ ਦੇ ਨਾਲ ਜ਼ਰੂਰ ਜੀ ਜ਼ਰੂਰ ਬਹੁਤ ਧੰਨਵਾਦ ਜੀ ਔਰ ਹੁਣ ਜੀ ਸਾਡੇ ਨਾਲ ਪ੍ਰੋਗਰਾਮ 'ਚ ਸਾਂਝ ਬਣਾਉਣ ਵਾਸਤੇ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਸਰਬਜੀਤ ਸਿੰਘ ਜੀ ਸਰਬਜੀਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਬਜੀਤ ਜੀ ਮੈਂ ਰੂਬਰੂ ਕਰ ਰਿਹਾ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ ਆਇਆ ਸਰਬਜੀਤ ਸਿੰਘ ਜੀ ਮਿਹਰਬਾਨੀ ਜੀ ਪ੍ਰੋਫੈਸਰ ਸਾਹਿਬ ਤੁਹਾਨੂੰ ਤੇ ਮੱਲੀ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਵੱਲੋਂ ਸਤਿ ਸ੍ਰੀ ਅਕਾਲ ਜੀ ਅਰਜ਼ ਕਰਦਾ ਜੀ ਕਿ ਦਿਲ ਦੇ ਉੱਪਰ ਧਰ ਕੇ ਪੱਥਰ ਦਿਲ ਦੇ ਉੱਪਰ ਧਰ ਕੇ ਪੱਥਰ ਹਾਂ ਤੇਰੇ ਕੱਲ ਸੀ ਸਾੜੇ ਪੱਥਰ ਹਾਏ 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 ਵਾਹ ਬਈ ਵਾਹ ਦਿਲ ਦੇ ਉੱਪਰ ਧਰ ਕੇ ਪੱਥਰ ਤੇਰੇ ਕੱਲ ਸੀ ਸਾੜੇ ਪੱਥਰ ਪੱਥਰ ਆਏ ਹਾਏ ਆਏ ਹਾਏ ਹੋਣੀ ਕੀ ਸੀ ਪਿਆਰ ਦੀ ਖੇਤੀ ਹੋਣੀ ਕੀ ਸੀ ਪਿਆਰ ਦੀ ਖੇਤੀ ਹੋਣੀ ਕੀ ਸੀ ਪਿਆਰ ਦੀ ਖੇਤੀ ਇਸ਼ਕ ਦਾ ਖੇਤ ਨਾ ਆਇਆ ਬੱਤਰ ਹਾਏ 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 ਵਾਹ ਬਈ ਵਾਹ ਵਾਹ ਬਈ ਵਾਹ ਬਾ ਕਮਾਲ ਕੀ ਕਹਿਣੇ ਸਰਬਜੀਤ ਜੀ ਵਾਹ ਥੈਂਕ ਯੂ ਕਿ ਹੋਣੀ ਕੀ ਸੀ ਪਿਆਰ ਦੀ ਖੇਤੀ ਇਸ਼ਕ ਦਾ ਖੇਤ ਨਾ ਆਇਆ ਬੱਤਰ ਹੈ ਇੱਕ ਘਰ ਵਿੱਚ ਸ਼ਹਿਨਾਈ ਵੱਜੀ ਇੱਕ ਘਰ ਵਿੱਚ ਸ਼ਹਿਨਾਈ ਵੱਜੀ ਇੱਕ ਘਰ ਵਿੱਚ ਸ਼ਹਿਨਾਈ ਵੱਜੀ ਦੂਜੇ ਘਰ ਵਿੱਚ ਵਿਛਿਆ ਸੱਥਰ ਹਾਏ ਹਾਏ ਵਾਹ ਬਈ ਵਾਹ ਕਿਆ ਧੁੱਪ ਛਾਂ ਨੂੰ ਬਿਆਨ ਕੀਤਾ ਜੇ ਇਹ ਇੱਕ ਘਰ ਵਿੱਚ ਸ਼ਹਿਨਾਈ ਵੱਜੀ ਦੂਜੇ ਘਰ ਵਿੱਚ ਵਿਛਿਆ ਸੱਥਰ ਭਾਵੇਂ ਤੂੰ ਭੁੱਲਿਆ ਹੈ ਵਾਦੇ ਭਾਵੇਂ ਤੂੰ ਭੁੱਲਿਆ ਹੈ ਵਾਦੇ ਭਾਵੇਂ ਤੂੰ ਭੁੱਲਿਆ ਹੈ ਵਾਦੇ ਯਾਦ ਹੈ ਸਾਨੂੰ ਅੱਖਰ ਅੱਖਰ ਹਾਏ ਹਾਏ ਭਾਵੇਂ ਤੂੰ ਭੁੱਲਿਆ ਹੈ ਵਾਦੇ ਯਾਦ ਹੈ ਸਾਨੂੰ ਅੱਖਰ ਅੱਖਰ ਆਹਾ ਆਹਾ ਯਾਦ ਹੈ ਸਾਨੂੰ ਅੱਖਰ ਅੱਖਰ ਤੇਰਾ ਬੂਹੇ ਚਰਖਾ ਡਾਉਣਾ ਤੇਰਾ ਬੂਹੇ ਚਰਖਾ ਡਾਉਣਾ ਤੇਰਾ ਬੂਹੇ ਚਰਖਾ ਡਾਉਣਾ ਸਾਡਾ 20 ਦੇ ਲਾਉਣੇ ਚੱਕਰ ਆਏ ਹਾਏ ਆਏ ਹਾਏ ਆਏ ਹਾਏ ਵਾਹ ਬਈ ਵਾਹ ਬਈ ਵਾਹ ਤੇਰਾ ਬੂਹੇ ਚਰਖਾ ਡਾਉਣਾ ਸਾਡੇ 20 ਦੇ ਲਾਉਣੇ ਚੱਕਰ ਏਦਾਂ ਨਰਮ ਤੇ ਬੋਲ ਸੀ ਮਿੱਠੇ ਏਦਾਂ ਨਰਮ ਤੇ ਬੋਲ ਸੀ ਮਿੱਠੇ ਵਾਹ ਮਿੱਠੇ ਏਦਾਂ ਨਰਮ ਤੇ ਬੋਲ ਸੀ ਮਿੱਠੇ ਘਿਓ ਵਿੱਚ ਜਿਵੇਂ ਰਲਾਈ ਹਾਏ 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 ਵਾਹ ਬਈ ਵਾਹ ਲੁੱਟ ਲਿਆ ਜੇ ਸਰਬਜੀਤ ਜੀ ਕੀ ਬਾਤਾਂ ਇੱਕ ਵਾਰ ਫੇਰ ਪੂਰਾ ਸ਼ੇਰ ਇੱਕ ਵਾਰ ਫੇਰ ਕੀ ਰਨਾਈ ਕੀ ਰਸਾਈ ਹੈ ਏਦਾਂ ਨਰਮ ਤੇ ਬੋਲ ਸੀ ਮਿੱਠੇ ਹਾਂ ਘਿਓ ਵਿੱਚ ਜਿਵੇਂ ਰਲਾਈ ਸ਼ੱਕਰ ਅੱਜ ਦਾ ਸਭ ਤੋਂ ਰਸੀਲਾ ਸ਼ੇਰ ਮਜ਼ਾ ਆ ਗਿਆ ਕੀ ਬਾਤ ਹੈ ਦਾਦਾ ਤੁਹਾਡੇ ਵਾਸਤੇ ਸਰਬਜੀਤ ਜੀ ਕੀ ਕਹਿਣੇ ਮਿਹਰਬਾਨੀ ਜੀ ਸ਼ੁਕਰੀਆ ਜੀ ਕਿ ਰਾਤਾਂ ਨੂੰ ਜੇ ਨੀਂਦਰ ਆਉਂਦੀ ਰਾਤਾਂ ਨੂੰ ਜੇ ਨੀਂਦਰ ਆਉਂਦੀ ਰਾਤਾਂ ਨੂੰ ਜੇ ਆਉਂਦੀ ਨੀਂਦਰ ਰਾਤਾਂ ਨੂੰ ਜੇ ਆਉਂਦੀ ਨੀਂਦਰ ਖਬਰੇ ਸੁਪਨੇ ਜਾਂਦੇ ਟੱਕਰ ਹਾਏ 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 ਓਏ ਹੋਏ ਹੋਏ ਵਾਹ ਬਈ ਵਾਹ ਰਾਤਾਂ ਨੂੰ ਜੇ ਆਉਂਦੀ ਨੀਂਦਰ ਖਬਰੇ ਸੁਪਨੇ ਜਾਂਦੇ ਟੱਕਰ ਵੇਖੋ ਕਹਿਰ ਤੂਫਾਨਾਂ ਢਾਇਆ ਆਹਾ ਵੇਖੋ ਕਹਿਰ ਤੂਫਾਨਾਂ ਢਾਇਆ ਰੁੱਤ ਬਹਾਵੇ ਝਾੜੇ ਪੱਤਰ ਆਏ ਹਾਏ ਵਾਹ ਬਈ ਵਾਹ ਕਹਿਰ ਤੂਫਾਨਾਂ ਢਾਇਆ ਰੁੱਤ ਬਹਾਰੇ ਝਾੜੇ ਪੱਤਰ ਆਖਰੀ ਕਿਹਾ ਕਿ ਇਰਸ਼ਾਦ ਜੀ ਵੇਖੀ ਨੂਰ ਜਵਾਨਾ ਖੋਲੀ ਵੇਖੀ ਨੂਰ ਜਵਾਨਾ ਖੋਲੀ ਅੱਛਾ ਕੀ ਫਿਰਦਾ ਹਰ ਹੱਥ ਪੱਥਰ ਆਏ ਹਾਏ ਇੱਕ ਵਾਰ ਫੇਰ ਜੀ ਕੀ ਬਾਤ ਹੈ ਪੱਥਰ ਵੇਖੀ ਨੂਰ ਜਵਾਨਾ ਖੋਲੀ ਕੀ ਫਿਰਦਾ ਹਰ ਹੱਥ ਪੱਥਰ ਦਿਲ ਦੇ ਉੱਪਰ ਧਰ ਕੇ ਪੱਥਰ
ਤੇਰੇ ਕੱਲ ਸੀ ਸਾਡੇ ਪੁੱਤਰ। ਬਹੁਤ ਬਹੁਤ ਮਿਹਰਬਾਨੀ ਜੀ। क्या बात है, क्या बात है, बा कमाल, शानदार सरबजीत जी, ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਵੀ ਸਰਬਜੀਤ ਜੀ। ਤੇ ਆਗੇ ਪੂਰਾ ਮਾਹੌਲ ਹੈ ਜਿਹੜਾ ਉਹ ਬਣ ਗਏ। ਸਰੋਤਿਓ ਕਰੋ ਹਿੰਮਤ, ਆ ਜਾਓ ਜੀ ਤੁਸੀਂ ਵੀ 408 272 5200 4082725200 ਤੇ ਸਾਡੇ ਨਾਲ ਜੀ ਪ੍ਰੋਗਰਾਮ 'ਚ ਅੱਗੇ ਸਾਂਝ ਬਣਾਉਣ ਲਈ ਮੌਜੂਦ ਨੇ ਇਸ ਵੇਲੇ ਬਲਜਿੱਤਰ ਸਿੰਘ ਜੀ। ਬਲਜਿੱਤਰ ਜੀ, ਜੀ ਆਇਆਂ ਨੂੰ। ਬਲਜਿੱਤਰ ਜੀ, ਮੈਂ ਮਾਫੀ ਚਾਹੁੰਦਾ ਨਾ ਕੋਈ ਗਲਤ ਬੋਲ ਗਿਆ। ਜੀ ਆਇਆਂ ਨੂੰ ਕਹਿਣਾ ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ ਜੀ ਹੈ ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਓਕੇ, ਧੰਨਵਾਦ ਕਮਲ ਸਾਹਿਬ। ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ, ਸਭ ਵੱਲੋਂ ਸਤਿ ਸ੍ਰੀ ਅਕਾਲ। ਹਾਂਜੀ ਮੱਲੀ ਸਾਹਿਬ, ਮੈਂ ਗਜ਼ਲ ਸੁਣਾਉਣ ਲੱਗਿਆ ਇਰਸ਼ਾਦ ਜੀ, ਇਰਸ਼ਾਦ। ਆਪਣੇ ਗੁਰਭਜਨ ਗਿੱਲ ਹੋਣਾ ਦੀ। ਇਰਸ਼ਾਦ, ਕੀ ਬਾਤ ਹੈ, ਰਾਵੀ ਵਾਲੇ ਗੁਰਭਜਨ ਗਿੱਲ। ਉਹ ਜੀ ਲਾਹੌਰ ਵਰਲਡ ਪੰਜਾਬੀ ਕਾਨਫਰੰਸ ਤੇ ਮੁਲਾਕਾਤ ਹੁੰਦੀ ਰਹੀ ਹੈ ਜੀ। ਕਿਤਾਬਾਂ ਉਹਨਾਂ ਦੇ ਹੱਥ ਦੀਆਂ ਲਿਖੀਆਂ ਮੇਰੇ ਕੋਲ, ਮੈਂ ਤਾਂ ਹੀ ਅੱਜ ਅੱਖਾਂ 'ਚ ਚਮਕ ਜੀ ਆ ਗਈ ਸੁਣ ਕੇ। ਰਾਵੀ ਉਹਨਾਂ ਨੇ ਆਖਰੀ ਕਿਤਾਬ ਦਾਨ ਕੀਤੀ ਸੀ ਮੈਨੂੰ, ਮੈਂ ਤਾਂ ਪੁੱਛਿਆ। ਓਕੇ ਜੀ, ਧੰਨਵਾਦ। ਉਹ ਗਜ਼ਲ ਆ ਮੱਲੀ ਸਾਹਿਬ ਇਰਸ਼ਾਦ ਜੀ, ਦਰਖਤਾਂ ਦੇ ਉੱਪਰ ਲਿਖੀ ਹੋਈ ਆ ਉਹਨਾਂ ਦੀ ਜੀ। ਸ਼ੁਰੂ ਕਰਨ ਲੱਗਿਆ। ਹਾਂਜੀ ਇਰਸ਼ਾਦ ਜੀ, ਇਰਸ਼ਾਦ। ਵੇਦ ਕਿਤਾਬਾਂ ਵਿੱਚ ਨੇ ਮਨ ਦੇ ਪੀਰ ਦਰਖਤਾਂ ਨੂੰ। ਆਹਾ, ਵੇਦ ਕਿਤਾਬਾਂ ਵਿੱਚ ਨੇ ਮਨ ਦੇ ਪੀਰ ਦਰਖਤਾਂ ਨੂੰ, ਫਿਰ ਵੀ ਚੀਰੀ ਜਾਵੇਂ ਕਿਉਂ ਤੂੰ ਵੀਰ ਦਰਖਤਾਂ ਨੂੰ। ਆਏ ਹਾਏ 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 ਹਾਏ, ਵਾਹ 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 ਵਾਹ, ਬਹੁਤ ਕੌੜਾ ਸੱਚ ਜੀ। ਵੇਦ ਕਿਤਾਬਾਂ ਵਿੱਚ ਨੇ ਮਨ ਦੇ ਪੀਰ ਦਰਖਤਾਂ ਨੂੰ, ਫਿਰ ਵੀ ਚੀਰੀ ਜਾਵੇਂ ਕਿਉਂ ਤੂੰ ਵੀਰ ਦਰਖਤਾਂ ਨੂੰ। ਆਹਾ। ਤੇ ਅਗਲਾ ਸ਼ੇਰ ਹੈ ਮੱਲੀ ਸਾਹਿਬ। ਇਰਸ਼ਾਦ ਜੀ। ਜੰਗਲ ਵੇਲੇ ਰਾਂਝੇ ਮੱਝੀਆਂ ਚਾਰਦਿਆਂ। ਜੰਗਲ ਵੇਲੇ ਰਾਂਝੇ ਮੱਝੀਆਂ ਚਾਰਦਿਆਂ। ਬੰਜਲੀ ਨੇ ਕਹਿੰਦੀ ਕੀਲੀ ਪੁੱਛੋ ਹੀਰ ਦਰਖਤਾਂ ਨੂੰ। ਆਹਾ, ਵਾਹ ਬਈ ਵਾਹ, ਵਾਹ ਬਈ ਵਾਹ। ਜੰਗਲ ਵੇਲੇ ਰਾਂਝੇ ਮੱਝੀਆਂ ਚਾਰਦਿਆਂ, ਬੰਜਲੀ ਨੇ ਕਹਿੰਦੀ ਕੀਲੀ ਪੁੱਛੋ ਹੀਰ ਦਰਖਤਾਂ ਨੂੰ। ਆਹਾ। ਦੁਨੀਆ ਦੁਸ਼ਮਣ ਭਾਵੇਂ ਹੋਗੀ ਰੁੱਖਾਂ ਦੀ। ਹਾਂ। ਦੁਨੀਆ ਦੁਸ਼ਮਣ ਭਾਵੇਂ ਹੋਗੀ ਰੁੱਖਾਂ ਦੀ, ਫਿਰ ਵੀ ਧਰਤ ਝੰਗਾਵੇ ਪਹਿਲਾਂ ਸੀਰ ਦਰਖਤਾਂ ਨੂੰ। ਆਹਾ ਆਹਾ, ਕੀ ਬਾਤਾਂ ਤੁਹਾਡੀਆਂ। ਫਿਰ ਵੀ ਧਰਤ ਝੰਗਾਵੇ ਪਹਿਲਾਂ ਸੀਰ ਦਰਖਤਾਂ ਨੂੰ। ਤੇ ਪਿੱਪਲ ਬੋਹੜ ਨਿੰਮ ਧਰੇਕਾਂ ਠੰਡੀ ਛਾਂ। ਪਿੱਪਲ ਬੋਹੜ ਨਿੰਮ ਧਰੇਕਾਂ ਠੰਡੀ ਛਾਂ, ਧੀਆਂ ਭੈਣਾਂ ਮੰਨਦੀਆਂ ਨੇ ਵੀਰ ਦਰਖਤਾਂ ਨੂੰ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਅਗਲਾ ਸ਼ੇਰ ਮੱਲੀ ਸਾਹਿਬ। ਬਈ ਕਲਗੀਧਰ ਦੀ ਬਹਿਬਲਤਾ ਨੂੰ ਖੁਦ ਸਮਝਾਵਣਗੇ। ਕਲਗੀਧਰ ਦੀ ਬਹਿਬਲਤਾ ਨੂੰ ਖੁਦ ਸਮਝਾਵਣਗੇ, ਮਾਛੀਵਾੜੇ ਜਾ ਕੇ ਮਿਲ ਦਲਗੀਰ ਦਰਖਤਾਂ ਨੂੰ। ਆਹਾ ਆਹਾ ਆਹਾ, ਕਿਆ ਇਤਿਹਾਸ ਕਿੱਥੇ ਜੋੜਿਆ ਜਾ ਕੇ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਲਗੀਧਰ ਦੀ ਬਹਿਬਲਤਾ ਨੂੰ ਖੁਦ ਸਮਝਾਵਣਗੇ, ਮਾਛੀਵਾੜੇ ਜਾ ਕੇ ਮਿਲ ਦਲਗੀਰ ਦਰਖਤਾਂ ਨੂੰ। ਅਗਲਾ ਸ਼ੇਰ ਹੈ। ਬਈ ਸਿਵਿਆਂ ਦੇ ਵਿੱਚ ਨਾਲ ਸਾਡੇ ਇਹੀ ਸੜਦੇ ਨੇ। ਸਿਵਿਆਂ ਦੇ ਵਿੱਚ ਨਾਲ ਸਾਡੇ ਇਹੀ ਸੜਦੇ ਨੇ, ਤਾਈਓ ਲੋਕੀ ਲੱਭਦੇ ਫਿਰਨ ਅਖੀਰ ਦਰਖਤਾਂ ਨੂੰ। ਆਹਾ, ਵਾਹ ਜੀ ਵਾਹ। ਤਾਈਓ ਲੋਕੀ ਲੱਭਦੇ ਫਿਰਨ ਅਖੀਰ ਦਰਖਤਾਂ ਨੂੰ। ਆਹਾ ਆਹਾ। ਤੇ ਅਗਲਾ ਸ਼ੇਰ ਹੈ। ਕਹਿਣ ਵਿਕਾਸ ਵਿਨਾਸ਼ੀ ਹੋ ਗਏ ਜਰਜਰ ਬਾਣੇ ਵੀ। ਕਹਿਣ ਵਿਕਾਸ ਵਿਨਾਸ਼ੀ ਹੋ ਗਏ ਜਰਜਰ ਬਾਣੇ ਵੀ, ਇਹੀ ਸਭ ਤੋਂ ਵੱਧ ਕੇ ਮਾਰਨ ਤੀਰ ਦਰਖਤਾਂ। ਵਾਹ ਜੀ ਵਾਹ, ਵਾਹ ਜੀ ਵਾਹ।
ਇਹੀ ਸਭ ਤੋਂ ਵੱਧ ਕੇ ਮਾਰਨ ਤੀਰ ਦਰਖਤਾਂ ਨੂੰ। ਆਏ ਆਏ ਪਛਾਣੋ। ਤੇ ਅੰਬਰ ਕਿਣਮਿਣ ਕਣੀਆਂ ਜਦੋਂ ਭਰਾਵੇ ਧਰਤੀ ਤੇ, ਅੰਬਰ ਕਿਣਮਿਣ ਕਣੀਆਂ ਜਦੋਂ ਭਰਾਵੇ ਧਰਤੀ ਤੇ, ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖਤਾਂ ਨੂੰ। ਹਾਏ ਹਾਏ ਹਾਏ, ਵਾਹ ਜੀ ਵਾਹ। ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖਤਾਂ ਨੂੰ। ਕਿਆ ਕਹਿਣੇ, ਕਿਉਂਕਿ ਦਰਖਤ ਸਭ ਤੋਂ ਉੱਚੇ ਹੁੰਦੇ ਨੇ ਨਾ ਮੱਲੀ ਸਾਹਿਬ। ਏਦਾਂ ਜੀ, ਏਦਾਂ ਹੀ, ਬਹੁਤ ਸ਼ਾਨਦਾਰ। ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖਤਾਂ ਨੂੰ। ਆਹ ਤੇ ਆਖਰੀ ਸ਼ੇਰ ਆ ਇਰਸ਼ਾਦ ਜੀ। ਇਸ ਤਰ੍ਹਾਂ ਵਿਗਿਆਨ ਬਿਰਸ਼ ਦੇ ਹੇਠਾਂ ਗੌਤਮ ਕਿੱਦਾਂ ਬੁੱਧ ਬਣੇ। ਗਿਆਨ ਬਿਰਸ਼ ਦੇ ਹੇਠਾਂ ਗੌਤਮ ਕਿੱਦਾਂ ਬੁੱਧ ਬਣੇ, ਪੁੱਛਦਾ ਫਿਰੇ ਅਸ਼ੋਕਾ ਆਲਮਗੀਰ ਦਰਖਤਾਂ। ਵਾਹ ਬਈ ਵਾਹ, ਵਾਹ ਬਈ ਵਾਹ। ਪੁੱਛਦਾ ਫਿਰੇ ਅਸ਼ੋਕਾ ਆਲਮਗੀਰ ਦਰਖਤਾਂ। ਵਾਹ ਬਈ ਵਾਹ। ਇਹ ਸੀ ਮੱਲੀ ਸਾਹਿਬ ਕਿਆ ਬਾਤ ਹੈ, ਕਿਆ ਬਾਤ ਹੈ। ਗਜ਼ਲ ਤੇ ਜੋ ਸਾਰੇ ਸਰੋਤਿਆਂ ਨੂੰ ਮੈਂ ਸਾਂਝੀ ਕੀਤੀ ਆ। ਸ਼ਾਨਦਾਰ ਜੀ, ਸ਼ਾਨਦਾਰ, ਬਹੁਤ ਆਲਾ। ਕਿਆ ਕਹਿਣੇ, ਕਿਆ ਕਹਿਣੇ। ਧੰਨਵਾਦ ਜੀ ਮੱਲੀ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ। ਇਹ ਸਨ ਜੀ। ਹੁਣ ਅੱਗੇ ਵਧਦੇ ਆ। ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੀਆਂ ਨੇ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਹਾਂਜੀ ਮਸੂਦ ਜੀ, ਸਤਿ ਸ੍ਰੀ ਅਕਾਲ। ਭਾਜੀ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੀਆਂ ਤੁਹਾਨੂੰ। ਸ਼ਰਨਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸ਼ਰਨਜੀਤ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਤੇ ਮੈਂ ਮਸੂਦ ਜੀ ਧਾਰਮਿਕ ਗੀਤ ਸੁਣਾਉਂਗੀ, ਹੈ ਨਾ ਜੀ? ਠੀਕ ਹੈ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਫਤਿਹ ਜੀ। ਗੁਰੂ ਘਰੇ ਜਾਈਏ ਪੈਰੀ ਪਾਈਏ ਨਾ ਜੁੱਤੀ, ਪੈਰੀ ਪਾਈਏ ਨਾ ਜੁੱਤੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ। ਵਾਹ ਜੀ ਵਾਹ। ਗੁਰੂ ਘਰੇ ਜਾਈਏ ਪੈਰੀ ਪਾਈਏ ਨਾ ਜੁੱਤੀ, ਪਾਈਏ ਨਾ ਜੁੱਤੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ। ਰਾਜਿਆਂ ਦੇ ਨਾਲ ਤਾਂ ਵਜ਼ੀਰ ਹੁੰਦੇ ਨੇ, ਵਜ਼ੀਰ ਹੁੰਦੇ ਨੇ, ਸਰਦਾ ਦੇ ਭੁੱਖੇ ਤੇ ਫਕੀਰ ਹੁੰਦੇ ਨੇ। ਰਾਜਿਆਂ ਦੇ ਨਾਲ ਤਾਂ ਵਜ਼ੀਰ ਹੁੰਦੇ ਨੇ, ਸ਼ਰਦਾ ਦੇ ਭੁੱਖੇ ਤੇ ਫਕੀਰ ਹੁੰਦੇ ਨੇ। ਆਪਣੇ ਬਣਾਏ ਉਹਨਾਂ ਬਾਤ ਨਾ ਪੁੱਛੀ, ਉਹਨਾਂ ਬਾਤ ਨਾ ਪੁੱਛੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ। ਆਪਣੇ ਬਣਾਏ ਉਹਨਾਂ ਬਾਤ ਨਾ ਪੁੱਛੀ, ਉਹਨਾਂ ਬਾਤ ਨਾ ਪੁੱਛੀ, ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ। ਗੁਰੂ ਘਰੇ ਆਇਆ ਨੀਵਾਂ ਹੋ ਕੇ ਬਹਿ ਜਾਵੇ, ਨੀਵਾਂ ਹੋ ਕੇ ਬਹਿ ਜਾਵੇ, ਭਾਰ ਭਾਰ ਝੋਲੀਆਂ ਤੂੰ ਕਰ ਲੈ ਜਾਵੇ, ਭਾਰ ਭਾਰ ਝੋਲੀਆਂ ਤੂੰ ਕਰ ਲੈ ਜਾਵੇ। ਗੁਰੂ ਘਰੇ ਜਾਈਏ ਪੈਰੀ ਪਾਈਏ ਨਾ ਜੁੱਤੇ, ਪੈਰੀ ਪਾਈਏ ਨਾ ਜੁੱਤੇ, ਜਾਗ ਜਾਣੇ ਭਾਗ ਤੇਰੇ ਸਾਰੇ ਹੀ ਸੁੱਤੇ, ਜਾਗ ਜਾਣੇ ਭਾਗ ਤੇਰੇ ਸਾਰੇ ਹੀ ਸੁੱਤੇ। ਗੁਰੂ ਘਰੇ ਆਇਆ ਨੀਵਾਂ ਹੋ ਕੇ ਬਹਿ ਜਾਵੇ, ਨੀਵਾਂ ਹੋ ਕੇ ਬਹਿ ਜਾਵੇ, ਪਰ ਪਰ ਝੋਲੀਆਂ ਤੂੰ ਕਰ ਲੈ ਜਾਵੇ, ਪਰ ਪਰ ਝੋਲੀਆਂ ਤੂੰ ਕਰ ਲੈ ਜਾਵੇ।
ਵਾਹ ਦੋਵੇਂ ਹੱਥ ਖੋਲ ਡੋਰ ਗੂਰਾਂ ਤੇਰੇ ਤੇ ਸੁੱਟੀ ਡੋਰ ਤੇਰੇ ਤੇ ਸੁੱਟੀ ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ ਗੁਰੂ ਘਰੇ ਆਇਆ ਨੇੜੇ ਹੋ ਕੇ ਬਹਿ ਜਾ ਓਏ ਨੇੜੇ ਹੋ ਕੇ ਬਹਿ ਜਾ ਓਏ ਹੋ ਜਾਊਗੀ ਤੇਰੀ ਰੂਹ ਵੀ ਸੁੱਚੀ ਹੋ ਜਾਊਗੀ ਤੇਰੀ ਰੂਹ ਵੀ ਸੁੱਚੀ ਗੁਰੂ ਘਰੇ ਜਾਈਏ ਪੈਰੀ ਪਾਈਏ ਨਾ ਜੁੱਤੀ ਪੈਰੀ ਪਾਈਏ ਨਾ ਜੁੱਤੀ ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ ਉੱਚਿਆਂ ਕੀ ਲੈਣਾ ਮੌਜ ਨੀਵਿਆਂ ਲੁੱਟੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਬਹੁਤ ਖੂਬ ਸ਼ਰਨਜੀਤ ਕੌਰ ਜੀ ਬਹੁਤ ਥੈਂਕ ਯੂ ਜੀ ਟਾਈਮ ਦੇਣ ਦਾ ਭਾਜੀ ਥੈਂਕ ਯੂ ਤੁਸੀਂ ਆ ਕੇ ਜੀ ਪ੍ਰੋਗਰਾਮ ਨੂੰ ਬਰਕਤਾਂ ਵਾਲਾ ਕਰ ਗਏ ਥੈਂਕ ਯੂ ਧੰਨਵਾਦ ਤੁਹਾਡਾ ਥੈਂਕ ਯੂ ਸਤਿ ਸ੍ਰੀ ਅਕਾਲ ਮਸੂਰ ਜੀ ਸਤਿ ਸ੍ਰੀ ਅਕਾਲ ਟਾਈਮ ਸਿਰ ਮੱਥੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਪ੍ਰੋਗਰਾਮ ਜੀ ਔਰ ਤੁਹਾਨੂੰ ਵੀ ਸੱਦਾ ਦਿੰਨੇ ਆਓ ਟੈਲੀਫੋਨ ਨੰਬਰ ਮੈਂ ਫਿਰ ਦੁਹਰਾਦਾ 408 272 5200 4082725200 ਸ਼ਾਇਦ ਵੇਲੀਆਂ ਲਾਣਾ ਤੁਹਾਨੂੰ ਹੀ ਉਡੀਕਣ ਡੀਆਂ ਕਿ ਤੁਸੀਂ ਡਾਇਲ ਕਰਨਾ ਬਸ ਫਿਰ ਡਾਇਲ ਕਰ ਲਓ ਆ ਕੇ ਸਾਂਝ ਬਣਾ ਲਓ ਅੱਗੇ ਵਧਨੇ ਪ੍ਰੋਫੈਸਰ ਸਾਹਿਬ ਹੁਣ ਪ੍ਰੋਗਰਾਮ 'ਚ ਸਾਡੇ ਨਾਲ ਸਾਂਝ ਪਾਉਣ ਲਈ ਔਰ ਇਸ ਪ੍ਰੋਗਰਾਮ ਨੂੰ ਰੰਗ ਲਾਉਣ ਲਈ ਸਾਡੇ ਨਾਲ ਨੇ ਅੱਜ ਰਜਿੰਦਰ ਕੰਗ ਜੀ ਰਜਿੰਦਰ ਕੰਗ ਜੀ ਪਹਿਲਾਂ ਦੇ ਪ੍ਰੋਗਰਾਮ ਕਵੀ ਦਰਬਾਰ 'ਚ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਆ ਸਤਿ ਸ੍ਰੀ ਅਕਾਲ ਬੁਲਾਉਣਾ ਆ ਔਰ ਫਿਰ ਪੂਰੇ ਅਦਬ ਦੇ ਨਾਲ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਨੇ ਜਿਹੜੇ ਉਹਨਾਂ ਦੇ ਰੂਬਰੂ ਕਰਨਾ ਹੈ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਵੀਰਾਂ ਨੂੰ ਬਹੁਤ ਹੀ ਪਿਆਰ ਸਾਹਿਤ ਜੀ ਸਤਿ ਸ੍ਰੀ ਅਕਾਲ ਮੈਂ ਫਸਟ ਟਾਈਮ ਬੋਲਣ ਲੱਗੀ ਆ ਜੇ ਕੋਈ ਮੇਰੀ ਗਲਤੀ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ ਸਿਰ ਮੱਥੇ ਜੀ ਆਓ ਤੁਸੀਂ ਆਓ ਇੱਕ ਮਿੰਟ ਮੈਂ ਰੇਡੀਓ ਦੀ ਤਾਰ ਕੱਟ ਜੀ ਜੀ ਇਹ ਨੇ ਜੀ ਰਜਿੰਦਰ ਕੰਗ ਜੀ ਸਾਡੇ ਬਾਕੀ ਪ੍ਰੋਗਰਾਮਾਂ 'ਚ ਤੁਸੀਂ ਇਹਨਾਂ ਨੂੰ ਸੁਣਦੇ ਹੀ ਜੇ ਤੇ ਅੱਜ ਕਵੀ ਦਰਬਾਰ 'ਚ ਹਾਜ਼ਰੀ ਲਵਾਉਣ ਆਏ ਅਣਜਾਣੀ ਜੀ ਖੁਸ਼ੀ ਹੋਣ ਰਹੀ ਹੈ ਜੀ ਰਜਿੰਦਰ ਜੀ ਹਾਂਜੀ ਇਹ ਮੇਰੀਆਂ 17 ਕਹਿ ਲੋ ਕਵਿਤਾ ਕਹਿ ਲੋ ਇਸ ਦਾ ਨਾਮ ਹੈ ਪੰਛੀਆਂ ਦੀ ਅਪੀਲ ਹਾਂ ਅਸੀਂ ਗਰੀਬ ਨਿਮਾਣੇ ਪੰਛੀ ਮੂੰਹੋਂ ਬੋਲ ਨਾ ਸਕੀਏ ਹਾਏ ਹਾਏ ਅਸੀਂ ਗਰੀਬ ਨਿਮਾਣੇ ਪੰਛੀ ਮੂੰਹੋਂ ਬੋਲ ਨਾ ਸਕੀਏ ਐ ਇਨਸਾਨ ਰਹਿਮ ਤੇਰੇ ਵੱਲ ਕਦ ਦੇ ਬਿਟ ਬਿਟ ਤੱਕੀਏ ਵਾਹ ਵਾਹ ਰੰਗ ਬਰੰਗੀ ਪਹਿਨ ਪੁਸ਼ਾਕਾਂ ਦੁਨੀਆ ਅਸੀਂ ਸਜਾਈਏ ਵੰਨ ਸਵੰਨੇ ਮਿੱਠੇ ਮਿੱਠੇ ਗੀਤ ਖੁਸ਼ੀ ਦੇ ਗਾਈਏ ਕਿਆ ਬਾਤਾਂ ਖਾਈਏ ਪੀਏ ਰੱਬ ਦਾ ਦਿੱਤਾ ਖਿਦਮਤ ਤੇਰੀ ਕਰੀਏ ਹੈ ਕਿੱਡੀ ਇਹ ਬੇਇਨਸਾਫੀ ਤੇਰੇ ਹੱਥੋਂ ਮਰੀਏ ਓਏ ਹੋਏ ਕਦੀ ਸਾਡੀਆਂ ਉੱਡਦੀਆਂ ਡਾਰਾਂ ਗੋਲੀ ਮਾਰ ਉਡਾਵੇਂ ਕਦੀ ਕਲੋਲ ਕਰਦਿਆਂ ਸਾਨੂੰ ਟਾਹਣੀਆਂ ਤੋਂ ਪਟਕਾਵੇਂ ਹਾਏ ਹਾਏ ਬੱਚੇ ਕਦੀ ਮਾਸੂਮ ਸਾਡੇ ਚੁੰਗਾ ਲੈਂਦੇ ਹੋ ਕੇ ਜ਼ੁਲਮ ਨਿਸ਼ਾਨਾ ਤੇਰਾ ਕਦਮਾਂ ਤੇ ਟਹਿ ਪੈਂਦੇ ਹਾਏ 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 ਕਿਆ ਬਾਤਾਂ ਜੀ ਕਈ ਸਾਡੀਆਂ ਵੱਧਦੀਆਂ ਕੌਮਾਂ ਉੱਜੜ ਪੁੱਜੜ ਗਈਆਂ ਆਹਾ ਕਈ ਸਾਡੀਆਂ ਸੋਹਣੀਆਂ ਨਸਲਾਂ ਅਸਲੋਂ ਹੀ ਮਿਟ ਗਈਆਂ ਓਹ ਜਿਸ ਰੱਬ ਨੂੰ ਸਭਨਾਂ ਵਿੱਚ ਦੱਸੇ ਸਾਡੇ ਵਿੱਚ ਵੀ ਵਸੇ ਕਿਆ ਬਾਤ ਹੈ ਸਾਨੂੰ ਜਦ ਫੜ ਕੇ ਕੋਹੇ ਅਕਲ ਤੇਰੀ ਤੇ ਅੱਸੇ ਹਾਏ ਹਾਏ ਕਦੀ ਸੋਚਿਆ ਹੀ ਦਿਲ ਤੇਰਾ ਕਿਸ ਲਈ ਚੈਨ ਨਾ ਪਾਵੇ ਤੇਰੀ ਬੇਇਨਸਾਫੀ ਤੇਰੇ ਮੁੜ ਅੱਗੇ ਆਵੇ ਵਾਹ ਬਈ ਵਾਹ ਕੀ ਬਾਤ ਹੈ ਬਸ ਇੰਨਾ ਹੀ ਮੇਰਾ ਬਹੁਤਾ ਕਰਕੇ ਜਾਣਿਓ ਜੇ ਕੋਈ ਗਲਤੀ ਹੈ ਤਾਂ ਮੈਨੂੰ ਮਾਫ ਕਰਨਾ ਤੁਹਾਡੇ ਆਉਣ ਦਾ ਸਾਂਝ ਬਣਾਉਣ ਦਾ ਔਰ ਰੌਣਕ ਲਾਉਣ ਦਾ ਦਿਲੋਂ ਬਜਾਨੋ ਧੰਨਵਾਦ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਰਜਿੰਦਰ ਕੰਗ ਜੀ ਆਉਂਦੇ ਜਾਂਦੇ ਰਿਹਾ ਜੇ ਇਹ ਸਨ ਜੀ ਸਾਡੇ ਬੜੇ ਹਬੀਬੇ ਬੜੇ ਪਿਆਰੇ ਬੜੇ ਮਾਣਯੋਗ ਰਜਿੰਦਰ ਕੰਗ ਜੀ ਔਰ ਇਹਨਾਂ ਨੇ ਆ ਕੇ ਸਾਂਝ ਬਣਾਈ ਤੁਸੀਂ ਵੀ ਆਓ ਸਾਂਝ ਬਣਾਓ ਟੈਲੀਫੋਨ ਨੰਬਰ ਹੈ 408 272 5200 408 272 5200 ਤੇ ਹੁਣ ਜੀ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਬਪਿੰਦਰ ਬਾਠ ਜੀ
ਭੁਪਿੰਦਰ ਬਾੜ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਆਪ ਜੀ ਨੂੰ, ਸਵਾਗਤ ਹੈ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਪ੍ਰੋਫੈਸਰ ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ ਸਤਿ ਸ੍ਰੀ ਅਕਾਲ। ਮੱਲੀ ਸਾਹਿਬ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਹਾਂ ਮੱਲੀ ਸਾਹਿਬ, ਜਦ ਦੇ ਤੁਸੀਂ ਆਏ ਹੋ ਕਵੀ ਦਰਬਾਰ ਇਹਦੇ ਵਿੱਚ ਪਰਿਵਾਰ ਦੇ ਵਿੱਚ, ਤੁਸੀਂ ਤਾਂ 4 ਚੰਦ ਲਾਉਂਦੇ ਹੁੰਦੇ ਨੇ, ਮਤਲਬ ਤੁਸੀਂ 12 ਚੰਦ ਲਾਤੇ ਇਸ ਨੂੰ। ਇਹ ਤੁਹਾਡਾ ਵੱਡਾਪਨ, ਇਹ ਪ੍ਰੋਫੈਸਰ ਸਾਹਿਬ ਦੀ ਮਿਹਰਬਾਨੀ ਹੈ ਕਿ ਮੈਨੂੰ ਖਲੋਣ ਜੋਗਾ ਥਾਂ ਦਿੱਤਾ, ਅੱਗੋਂ ਤੁਸੀਂ ਪਿਆਰ ਸਤਿਕਾਰ ਨਾਲ ਮੈਨੂੰ ਬਹਿਣ ਜੋਗਾ ਕਰਤਾ। ਇਹ ਵਡਿਆਈਆਂ ਤੁਹਾਡੇ ਸਿਰ ਨੇ, ਮੇਰਾ ਕਮਾਲ ਕੋਈ ਨਹੀਂ ਜੀ। ਨਹੀਂ ਮੱਲੀ ਸਾਹਿਬ, ਵਾਕਈ ਇਹ ਕੋਈ ਹਰਕਤ ਨਹੀਂ ਇਹਦੇ ਵਿੱਚ। ਜਦ ਮੈਂ ਤੁਹਾਡੀ ਆਵਾਜ਼ ਸੁਣਦਾ ਨਾ, ਮੈਨੂੰ ਇੱਕ ਪ੍ਰੋਫੈਸਰ ਹੁੰਦੇ ਸੀ ਮੇਰੇ ਨਾਲ ਗੌਰਮੈਂਟ ਕਾਲਜ ਮਲੇਰਕੋਟਲਾ ਦੇ ਵਿੱਚ, ਪ੍ਰੋਫੈਸਰ ਮੁਹੰਮਦ ਰਫੀ ਭੱਟੀ। ਉਹਨਾਂ ਦੀ ਯਾਦ ਆ ਜਾਂਦੀ ਆ ਕਿ ਉਹ 5 MA ਸੀਗੇ 4 ਲੈਂਗੁਏਜ ਦੇ ਵਿੱਚ, ਹਿੰਦੀ, ਪੰਜਾਬੀ, ਉਰਦੂ ਤੇ ਇੰਗਲਿਸ਼ ਦੀ। ਕਿਆ ਬਾਤ ਹੈ। ਡਾਕਟਰ ਸੀ, PhD ਸੀ ਨਾਲ। ਇਕੱਠੇ NSS ਦਾ ਕੈਂਪ ਲਾਉਂਦੇ ਹੁੰਦੇ, 10 ਦਿਨ ਦਾ ਕੈਂਪ ਹੁੰਦਾ ਸੀ। ਤੇ ਜਦੋਂ ਉਹਨਾਂ ਨੇ ਕੈਂਪ ਦੇ ਵਿੱਚ ਆ ਜਾਣਾ ਨਾ, ਕਦੇ ਕੁੜੀ ਦੀ ਕਿਸੇ ਦੀ ਚੁੰਨੀ ਲੈ ਕੇ ਨਾਲ ਨੱਚਣ ਲੱਗ ਜਾਣਾ, ਤੇ ਮੁੰਡਿਆਂ ਦੇ ਨਾਲ ਨੱਚਣ ਲੱਗ ਜਾਣਾ, ਤੇ ਮਤਲਬ ਇੰਨੀ ਰੌਣਕ ਲਾਉਂਦੇ ਹੁੰਦੇ ਸੀ। ਇਹ ਜੀਂਦੀਆਂ ਰੂਹਾਂ ਦੀ ਨਿਸ਼ਾਨੀ ਜੀ, ਜੀਂਦੀਆਂ ਰੂਹਾਂ ਦੀ ਨਿਸ਼ਾਨੀ। ਬਿਲਕੁਲ ਬਿਲਕੁਲ। ਮੱਲੀ ਸਾਹਿਬ ਇੱਕ ਛੋਟੀ ਜਿਹੀ ਕਵਿਤਾ ਇਰਸ਼ਾਦ, ਇਰਸ਼ਾਦ, ਇਰਸ਼ਾਦ। ਬੰਦਾ ਅੰਤ ਜਾਣ ਵੇਲੇ ਖਾਲੀ ਹੱਥ ਚੱਲਿਆ, ਸਾਰੇ ਇੱਥੇ ਛੱਡ ਜਾਣੇ ਬੰਨੇ ਵੱਟ ਬੱਲਿਆ। ਬੱਲੇ ਬੱਲੇ। ਬੰਦਾ ਅੰਤ ਜਾਣ ਵੇਲੇ ਖਾਲੀ ਹੱਥ ਚੱਲਿਆ। ਵਾਹ ਜੀ। ਕਿਉਂ ਪਾਈਆਂ ਨੇ ਅਖੀਰ ਲੈਣਾ ਚੁੱਕ ਬੱਲਿਆ, ਜਗ੍ਹਾ ਮਿਲਣੀ ਅਖੀਰ 2.5 ਹੱਥ ਬੱਲਿਆ। ਹਾਏ ਹਾਏ। ਬੰਦਾ ਇੱਥੇ ਜਾਣ ਵੇਲੇ ਖਾਲੀ ਹੱਥ ਚੱਲਿਆ। ਹਾ ਹਾ ਹਾ। ਵਾਹ ਜੀ ਵਾਹ, ਵਾਹ ਜੀ ਵਾਹ। ਰਾਖ ਬਣ ਜੋ ਸਰੀਰ ਸਾਰਾ ਸੱਚ ਬੱਲਿਆ, ਹੋਣੀ ਮੂਹਰੇ ਚੱਲਣੀ ਨਾ ਤੇਰੀ ਮਤ ਬੱਲਿਆ। ਬੰਦਾ ਅੰਤ ਜਾਣ ਵੇਲੇ ਖਾਲੀ ਹੱਥ ਚੱਲਿਆ। ਲੈ ਜਾਊਗਾ ਅਖੀਰ ਜਿਹਨੇ ਸੀਆ ਕੱਲਿਆ, ਬਿਨਾਂ ਜੇਬ ਤੋਂ ਅਖੀਰ ਖਾਲੀ ਹੱਥ ਚੱਲਿਆ। ਬੰਦਾ ਅੰਤ ਜਾਣ ਵੇਲੇ ਖਾਲੀ ਹੱਥ ਚੱਲਿਆ। ਧੰਨਵਾਦ ਜੀ ਮੱਲੀ ਸਾਹਿਬ। ਤੁਹਾਡਾ ਧੰਨਵਾਦ ਹੈ ਜੀ। ਥੈਂਕ ਯੂ। ਕਿਆ ਬਾਤਾਂ, ਕਿਆ ਬਾਤਾਂ ਭੁਪਿੰਦਰ ਬਾੜ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਬਹੁਤ ਆਲਾ ਜੀ, ਸ਼ਾਨਦਾਰ। ਥੈਂਕ ਯੂ ਸੋ ਮਚ ਜੀ। ਇਹ ਸਨ ਜੀ ਭੁਪਿੰਦਰ ਬਾੜ ਜੀ। ਤੇ ਮੈਂ ਇੱਕ ਵਾਰ ਫੇਰ ਸੱਦਾ ਦੇ ਕੇ ਤੇ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ ਉਹ 5 ਵਜੇ ਵਾਲੀ ਨਿਬੇੜਨਾ, ਜਿਹੜੀ ਕਿ ਅਸੀਂ 4 ਮਿੰਟ ਲੇਟ ਕਰ ਬੈਠੇ ਆ। ਤੇ ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਸੱਦਾ ਹੈ ਜੀ ਸਾਡੇ ਸਭ ਸੁਣਨ ਵਾਲਿਆਂ ਨੂੰ। ਟੈਲੀਫੋਨ ਨੰਬਰ 408 272 5200 4082725200। ਆਓ ਆ ਕੇ ਸਾਂਝ ਬਣਾਓ, ਪ੍ਰੋਗਰਾਮ 'ਚ ਰੌਣਕ ਲਾਓ। ਤੇ ਪ੍ਰੋਫੈਸਰ ਸਾਹਿਬ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲਈ, ਬਲਕਿ 5 ਵਜੇ ਵਾਲੀ ਬ੍ਰੇਕ ਨਿਬੇੜ ਲਈਏ, ਫਿਰ ਅੱਗੇ 2 ਨੇ, ਉਹਨਾਂ 'ਚ ਵੇਖੋ ਇੱਕ ਚੱਲਦੀ ਕਿ 2 ਚੱਲਦੀਆਂ। ਜ਼ਰੂਰ ਜੀ, ਜ਼ਰੂਰ ਜੀ। ਬਹੁਤ ਧੰਨਵਾਦ ਤੁਹਾਡਾ ਜੀ। ਸਰੋਤਿਓ, ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਹੈ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਔਰ ਪ੍ਰੋਗਰਾਮ ਹੈ ਕਵੀ ਦਰਬਾਰ, ਜਿਹਦੇ 'ਚ ਇਹ ਆਵਾਜ਼ ਹੈ ਤੁਹਾਡੇ ਪ੍ਰੈਜ਼ੈਂਟਰ, ਤੁਹਾਡੇ ਮੇਜ਼ਬਾਨ ਮਸੂਦ ਮੱਲੀ ਦੀ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਨੂੰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ। ਬੜਾ ਨਿੱਘਾ ਜਿਹਾ ਸਵਾਗਤ ਹੈ ਜੀ ਆਪ ਸਭ ਦਾ। ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ ਜੀ, ਥੈਂਕ ਯੂ, ਧੰਨਵਾਦ। ਸਰੋਤਿਓ, ਡਾਇਲ ਕਰੋ 408 272 5200 4082725200 ਔਰ ਪ੍ਰੋਗਰਾਮ ਦਾ ਸ਼ਿੰਗਾਰ ਬਣੋ ਕਿਸੇ ਸੋਹਣੀ ਜੀ ਕਵਿਤਾ, ਗਜ਼ਲ, ਨਜ਼ਮ, ਸ਼ੇਰ, ਬੋਲੀ, ਕਿਸੇ ਵੀ ਰਚਨਾ ਰਾਹੀਂ। ਤੇ ਇਸ ਵੇਲੇ ਜੀ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣ ਰਹੇ ਨੇ ਸਾਡੇ ਸਹਿਯੋਗੀ ਸਤਨਾਮ ਸਿੰਘ ਜੀ। ਸਤਨਾਮ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਆਪ ਜੀ ਦਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਬਹੁਤ ਬਹੁਤ ਧੰਨ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਜੀ, ਤੇ ਪੰਜਾਬੀ ਦੇ ਸਾਰੇ ਪਰਿਵਾਰ ਨੂੰ ਜੀ ਨਿਮਰ ਸਾਡਾ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਮੱਲੀ ਸਾਹਿਬ, ਅੱਜ 14 ਫਰਵਰੀ ਆ ਤੇ ਸਾਰੀ ਦੁਨੀਆ 'ਚ ਵੈਲੈਂਟਾਈਨ ਡੇ ਮਨਾਉਂਦੇ ਆ ਤੇ ਲੜਕੀਆਂ ਦੂਜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਆ ਫੁੱਲ ਦੇ ਕੇ ਜੀ। ਇਹ ਆਉਂਦਿਆਂ ਅੰਦਾਜ਼ਾ ਹੋਇਆ ਹਰ ਸੜਕ ਦੇ ਉੱਤੇ ਰੌਣਕਾਂ ਲੱਗੀਆਂ ਜੀ, ਬੜੇ ਬੜੇ ਲੰਮੇ ਸਟਾਲ, ਕਿਹੜੀ ਫੁੱਟਪਾਥ ਵਿਹਲੀ। ਅੱਜ ਤੇ ਸ਼ੇਖੂਪੁਰਾ ਹੀ ਬਣਿਆ, ਉੱਥੇ ਵੀ ਰੇਹੜੀਆਂ ਵਾਲਿਆਂ ਇਦਾਂ ਹੀ ਕਬਜ਼ਾ ਕੀਤਾ ਫੁੱਟਪਾਥਾਂ ਤੇ। ਹਾਂਜੀ, ਪਰ ਚਾਹੀਦਾ ਵੀ ਮਤਲਬ ਸਾਰੇ ਰਿਸ਼ਤਿਆਂ 'ਚ ਹੀ ਮਤਲਬ ਇਹ ਦਿਨ ਮਨਾਉਣਾ ਚਾਹੀਦਾ। ਹਾਂਜੀ, ਤੇ ਇੱਕ ਕਵਿਤਾ ਮਤਲਬ ਲੇਖਕ ਨੇ ਬਹੁਤ ਵਧੀਆ ਲਾਈਨਾਂ ਲਿਖੀਆਂ, ਮੈਂ ਉਹ ਸਾਂਝੀਆਂ ਕਰਨੀਆਂ ਚਾਹਾਂ ਤੁਹਾਡੇ ਨਾਲ। ਜੀ ਜੀ ਪਲੀਜ਼। ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ, ਹਰ ਦਿਨ ਹੈ ਸੁੱਚੇ ਪਿਆਰਾਂ ਦਾ। ਵਾਹ ਜੀ ਵਾਹ। ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ, ਹਰ ਦਿਨ ਹੈ ਸੁੱਚੇ ਪਿਆਰਾਂ ਦਾ। ਨਾ ਇਹ ਮੁਹਤਾਜ ਗੁਲਾਬਾਂ ਦਾ, ਨਾ ਇਹ ਮੁਹਤਾਜ ਸ਼ਬਾਬਾਂ ਦਾ। ਵਾਹ ਭਈ ਵਾਹ, ਵਾਹ ਭਈ ਵਾਹ। ਨਾ ਇਹ ਮੁਹਤਾਜ ਗੁਲਾਬਾਂ ਦਾ, ਨਾ ਇਹ ਮੁਹਤਾਜ ਸ਼ਬਾਬਾਂ ਦਾ। ਇਹ ਤਾਂ ਰਿਸ਼ਤਾ ਹੈ ਰੂਹਾਂ ਦਾ, ਮਾਵਾਂ ਸੱਸਾਂ ਤੇ ਨੂੰਹਾਂ ਦਾ। ਆਏ ਹਾਏ ਆਏ ਹਾਏ ਆਏ ਹਾਏ। ਦੋ ਜਿਸਮ ਤੇ ਇੱਕੋ ਜਾਨ ਦਾ ਏ, ਇੱਕ ਦੂਜੇ ਦੀ ਪਹਿਚਾਨ ਦਾ ਏ। ਇਹ ਭੈਣ ਭਰਾ ਦਾ ਪਿਆਰ ਵੀ ਏ ਤੇ ਮਾਂ ਪਿਓ ਦਾ ਸਤਿਕਾਰ ਵੀ ਏ। ਵਾਹ ਜੀ ਵਾਹ। ਇਹ ਪੇਕੇ ਘਰ ਦਾ ਮਾਣ ਵੀ ਏ ਤੇ ਸਹੁਰੇ ਘਰ ਦੀ ਸ਼ਾਨ ਵੀ ਏ। ਵਾਹ ਜੀ ਵਾਹ। ਇਹ ਰਿਸ਼ਤਾ ਪੁੱਤਰ ਮਾਵਾਂ ਦਾ ਤੇ ਠੰਡੀਆਂ ਮਿੱਠੀਆਂ ਛਾਵਾਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਰਿਸ਼ਤਾ ਹੈ ਇਨਸਾਨਾਂ ਦਾ ਤੇ ਮੋਹ ਭਿੱਜੇ ਅਰਮਾਨਾਂ ਦਾ। ਇਹ ਦਿਨ ਨਹੀਂ ਕਿਤੇ ਕਲੋਲਾਂ ਦਾ, ਇਹ ਸ਼ੁਭ ਦਿਨ ਮਿੱਠੇ ਬੋਲਾਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਇਹ ਫੁੱਲ ਨਾਲ ਮਿਣ ਨਹੀਂ ਹੋ ਸਕਦਾ, ਇਹ ਫੁੱਲਾਂ ਨਾਲ ਨਹੀਂ ਮਿਣ ਹੋ ਸਕਦਾ, ਗਿਣਤੀ ਨਾਲ ਗਿਣ ਨਹੀਂ ਹੋ ਸਕਦਾ। ਇਹ ਰਿਸ਼ਤਾ ਹੈ ਸਤਿਕਾਰਾਂ ਦਾ, ਹੱਸਦੇ ਬਸਦੇ ਪਰਿਵਾਰਾਂ ਦਾ। ਵਾਹ ਜੀ ਵਾਹ। ਆਓ ਸੀਸ ਮੁਹੱਬਤਾਂ ਪਾ ਲਈਏ ਤੇ ਵੈਲੈਂਟਾਈਨ ਮਨਾ ਲਈਏ। ਆਓ ਦੇਸ਼ ਮੁਹੱਬਤਾਂ ਪਾ ਲਈਏ ਤੇ ਵੈਲੈਂਟਾਈਨ ਮਨਾ ਲਈਏ। ਬਹੁਤ ਬਹੁਤ ਧੰਨਵਾਦ ਮਲੀ ਸਾਹਿਬ ਤੁਹਾਡਾ ਟਾਈਮ ਦੇਣ ਦਾ ਜੀ। ਥੈਂਕ ਯੂ ਸਤਨਾਮ ਜੀ, ਥੈਂਕ ਯੂ, ਤੁਹਾਡਾ ਧੰਨਵਾਦ ਆਏ ਔਰ ਪ੍ਰੋਗਰਾਮ 'ਚ ਸਾਂਝ ਬਣਾਈ। ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਤਨਾਮ ਸਿੰਘ ਜੀ। ਤੇ ਪ੍ਰੋਫੈਸਰ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਲਹਿੰਦੇ ਪੰਜਾਬ ਦੇ ਇੱਕ ਲਿਖਾਰੀ ਦੀ ਕੋਈ ਸ਼ੈ ਸਾਂਝੀ ਕਰਨ ਦਾ ਰੀਝਵਾਨ ਦਾ, ਪਰ ਤੁਹਾਡੀ ਇਜਾਜ਼ਤ ਦੇ ਨਾਲ ਜੁੜਿਆ ਜੀ ਨੱਥੀ। ਜ਼ਰੂਰ ਜੀ ਜ਼ਰੂਰ, ਬੜੀ ਖੁਸ਼ੀ ਨਾਲ। ਬਹੁਤ ਧੰਨਵਾਦ, ਬਹੁਤ ਧੰਨਵਾਦ। ਲੰਮੀ ਬਹਿਰ ਦੀ ਇੱਕ ਗਜ਼ਲ ਆ, ਕਿਤਾਬ ਦਾ ਨਾਂ ਆ ਤੱਤੋ ਤਾਰੀਆਂ, ਔਰ ਲਿਖਾਰੀ ਨੇ ਤਨਵੀਰ ਬੁਖਾਰੀ ਹੋਣੇ। ਵਾਹ ਵਾਹ, ਕੀ ਬਾਤ, ਬੁਖਾਰੀ ਸਾਹਿਬ ਜੀ। ਤਨਵੀਰ ਬੁਖਾਰੀ ਮਰਹੂਮ ਦੀ ਕਿਤਾਬ ਤੱਤੋ ਤਾਰੀਆਂ ਚੋਂ 11ਵੇਂ ਸਫੇ ਤੋਂ ਇੱਕ ਗਜ਼ਲ ਲੰਮੀ ਬਹਿਰ ਦੀ ਜਿਹੜੀ ਉਹ ਤੁਹਾਡੇ ਔਰ ਸੁਣਨ ਵਾਲਿਆਂ ਨਾਲ ਸਾਂਝੀ ਕਰਨ ਲੱਗਾ ਹਾਂ। ਪਰ ਨਾਲ ਇਹ ਸੱਦਾ ਦਿੰਦਾ ਜਾਵਾਂ ਕਿ ਮੈਂ ਉਮੀਦ ਕਰਨਾ ਹੈ ਕਿ ਜਦੋਂ ਮੈਂ ਇਹ ਗਜ਼ਲ ਮੁਕਾਵਾਂਗਾ 408 272 5200 4082725200 ਤੇ ਸਾਡਾ ਕੋਈ ਸਹਿਯੋਗੀ, ਸਾਡਾ ਸਾਥ ਦੇਣ ਵਾਲਾ ਕੋਈ ਰੀਝਵਾਨ ਦਾ ਜਿਹੜਾ ਉਹ ਮੌਜੂਦ ਹੋਏਗਾ, ਜਿਹੜਾ ਫਿਰ ਇਹ ਮੇਰੀ ਅਡਾਈ ਗੁੱਡੀ ਹੈ ਜਿਹੜੀ ਇਹਨੂੰ ਤਲਾਵਾਂ ਨੂੰ ਜ਼ਰਾ ਪੇ ਟੁਣਕੇ ਲਾ ਕੇ ਤੇ ਵਧਾਉਂਦਾ ਰਹੇਗਾ ਜੀ। ਮੈਂ ਅਰਜ਼ ਕੀਤਾ ਜੀ, ਲੋਕੀ ਆਖ ਤੇ ਰੌਣਕਾਂ ਨਾਲ ਭਰਿਆ, ਲੋਕੀ ਆਖ ਤੇ ਰੌਣਕਾਂ ਨਾਲ ਭਰਿਆ, ਮੈਨੂੰ ਪਿਆ ਏ ਰੜਾ ਮੈਦਾਨ ਦੇਸਤਾ। ਲੋਕੀ ਆਖਦੇ ਨੇ,
ਲੋਕੀ ਆਖਦੇ ਨੇ ਰੌਣਕਾਂ ਨਾਲ ਭਰਿਆ ਮੈਨੂੰ ਪਿਆ ਏ ਰੜਾ ਮੈਦਾਨ ਦਿਸਦਾ ਰੁੱਖ ਛਾਂਗਿਆ ਹੋਇਆ ਇੱਕ ਅਲਫ ਵਰਗਾ ਇਰਦ ਗਿਰਦ ਉਹਦੇ ਬਈਆ ਬਾਨ ਦਿਸਦਾ। ਵਾਹ ਵਾਹ, ਬਹੁਤ ਅੱਛਾ। ਅੰਦਾਜ਼ਾ ਕਰੋ ਦੁਨੀਆ ਦੇ ਨਕਸ਼ੇ ਨੂੰ ਕਿੱਦਾਂ ਪੇਸ਼ ਕੀਤਾ ਹੈ। ਲੋਕੀ ਆਖਦੇ ਰੌਣਕਾਂ ਨਾਲ ਭਰਿਆ ਮੈਨੂੰ ਪਿਆ ਏ ਰੜਾ ਮੈਦਾਨ ਦਿਸਦਾ ਰੁੱਖ ਛਾਂਗਿਆ ਹੋਇਆ ਇੱਕ ਅਲਫ ਵਰਗਾ ਇਰਦ ਗਿਰਦ ਉਹਦੇ ਬਈਆ ਬਾਨ ਦਿਸਦਾ। ਵਾਹ ਵਾਹ। ਤੇ ਬੂਆ ਬਾਰੀ ਨਹੀਂ ਪ੍ਰੋਫੈਸਰ ਸਾਹਿਬ ਜਿਸ ਦੇ ਵਿੱਚ ਕੋਈ ਬੂਆ ਬਾਰੀ ਨਹੀਂ ਜਿਸ ਦੇ ਵਿੱਚ ਕੋਈ ਆਂਡੇ ਜਿਹਾ ਹੈ ਇੱਕ ਮਕਾਨ ਦਿਸਦਾ। ਬੂਆ ਬਾਰੀ ਨਹੀਂ ਜਿਸ ਦੇ ਵਿੱਚ ਕੋਈ ਆਂਡੇ ਜਿਹਾ ਹੈ ਇੱਕ ਮਕਾਨ ਦਿਸਦਾ ਕਾਇਨਾਤ ਦਾ ਜਿਸ ਨੂੰ ਨਾਂ ਦਿੰਦੇ ਤੜਿਆ ਉਸ ਦੇ ਵਿੱਚ ਜਹਾਨ ਦਿਸਦਾ। ਵਾਹ ਵਾਹ ਵਾਹ। ਕਾਇਨਾਤ ਦਾ ਜਿਸ ਨੂੰ ਨਾਂ ਦਿੰਦੇ ਤੜਿਆ ਉਸ ਦੇ ਵਿੱਚ ਜਹਾਨ ਦਿਸਦਾ। ਤੇ ਐਵੇਂ ਫਜਰ ਤੋਂ ਕਾਂ ਕੁਰਲਾਈ ਜਾਂਦਾ ਐਵੇਂ ਐਵੇਂ ਫਜਰ ਤੋਂ ਕਾਂ ਕੁਰਲਾਈ ਜਾਂਦਾ ਉਹਦਾ ਪਿਆ ਨਹੀਂ ਕੋਈ ਮਹਿਮਾਨ ਦਿਸਦਾ। ਐਵੇਂ ਫਜਰ ਤੋਂ ਕਾਂ ਕੁਰਲਾਈ ਜਾਂਦਾ ਉਹਦਾ ਪਿਆ ਨਹੀਂ ਕੋਈ ਮਹਿਮਾਨ ਦਿਸਦਾ। ਸੁੰਝ ਛਾ ਗਈ ਸ਼ਾਮ ਦੇ ਚੌਂਤਰੇ ਤੇ ਸੁੰਝ ਛਾ ਗਈ ਸ਼ਾਮ ਦੇ ਚੌਂਤਰੇ ਤੇ ਵੇੜਾ ਰਾਤ ਦਾ ਪਿਆ ਵੀਰਾਨ ਦਿਸਦਾ। ਬਹੁਤ ਡੰਗਿਆਈ ਚੈੱਕ ਕਰੋ ਔਰ ਵੇਖੋ ਅੱਠੇ ਪੈਰ ਕਿਦਾਂ ਲਾਏ ਨੇ। ਐਵੇਂ ਫਜਰ ਤੋਂ ਕਾਂ ਕੁਰਲਾਈ ਜਾਂਦਾ ਆਉਂਦਾ ਪਿਆ ਨਹੀਂ ਕੋਈ ਮਹਿਮਾਨ ਦਿਸਦਾ। ਸੁੰਝ ਛਾ ਗਈ ਸ਼ਾਮ ਦੇ ਚੌਂਤਰੇ ਤੇ ਵੇੜਾ ਰਾਤ ਦਾ ਪਿਆ ਵੀਰਾਨ ਦਿਸਦਾ। ਤੇ ਪ੍ਰੋਫੈਸਰ ਸਾਹਿਬ ਨੰਗੇ ਮੂੰਹ ਪਿਓ ਸੋਹਣਿਓ ਫਿਰੋ ਬੇਸ਼ੱਕ ਨੰਗੇ ਮੂੰਹ ਪਿਓ ਸੋਹਣਿਓ ਫਿਰੋ ਬੇਸ਼ੱਕ ਮੈਨੂੰ ਨਹੀਂ ਜੇ ਨਾਲ ਇਮਾਨ ਦਿਸਦਾ। ਵਾਹ ਜੀ ਵਾਹ। ਨੰਗੇ ਮੂੰਹ ਪੇ ਸੋਹਣਿਓ ਫਿਰੋ ਬੇਸ਼ੱਕ ਮੈਨੂੰ ਨਹੀਂ ਜੇ ਨਾਲ ਈਮਾਨ ਦਿਸਦਾ। ਕਿਹਦੀ ਗੱਲ ਤੇ ਤੇਲੇ ਰੱਬ ਜਾਣੇ ਕਿਹਦੀ ਗੱਲ ਤੇ ਤੇਲੇ ਰੱਬ ਜਾਣੇ ਕੋਈ ਨਕਸ਼ ਨਾ ਕੋਈ ਨਿਸ਼ਾਨ ਦਿਸਦਾ। ਕਿਹਦੀ ਗੱਲ ਤੇ ਤੇਲੇ ਰੱਬ ਜਾਣੇ ਉਹ ਕੋਈ ਨਕਸ਼ ਨਾ ਕੋਈ ਨਿਸ਼ਾਨ ਦਿਸਦਾ। ਤੇ ਤੇੜ ਛੱਡਿਆ ਅਕਲ ਨੂੰ ਥਾਂ ਉੱਤੇ ਤੇੜ ਛੱਡਿਆ ਅਕਲ ਨੂੰ ਥਾਂ ਉੱਤੇ ਹਰ ਬੰਦਾ ਹੈ ਪਿਆ ਬੰਦੀਵਾਨ ਦਿਸਦਾ। ਕੀ ਜਾਦੂ ਚਾ ਕੀਤਾ ਜੇ ਹੁਸਨਵੰਦੋ ਉਹ ਕੀ ਜਾਦੂ ਚਾ ਕੀਤਾ ਜੇ ਹੁਸਨਵੰਦੋ ਹਰ ਕੋਈ ਹੈ ਪਿਆ ਹੈਰਾਨ ਦਿਸਦਾ। ਵਾਹ ਵਾਹ ਵਾਹ। ਕੀ ਜਾਦੂ ਚਾ ਕੀਤਾ ਜੇ ਹੁਸਨਵੰਦੋ ਓਏ ਹਰ ਕੋਈ ਹੈ ਪਿਆ ਹੈਰਾਨ ਦਿਸਦਾ। ਹਰ ਸੂਰਤ ਪਈ ਸੂਰਤ ਜੀ ਲੱਗਦੀ ਏ ਹਰ ਸੂਰਤ ਪਈ ਸੂਰਤ ਜਿਹੀ ਲੱਗਦੀ ਜੇ। ਇਹ ਜੀ ਕੁਰਾਨ ਦੇ ਜਿਹੜੇ ਸ਼ਬਦ ਨੇ ਨਾ ਸੂਰਤ ਇੱਕ ਤੇ ਮੁੱਖ ਆ ਤੇ ਦੂਸਰੀ ਸੂਰਤ ਤੋਂ ਮੁਰਾਦ ਉਹ ਕੁਰਾਨ ਦੇ ਸ਼ਬਦਾਂ ਨੂੰ ਆਇਤਾਂ ਨੂੰ ਉਹਨਾਂ ਨੇ ਡਿਸਕਸ ਕੀਤਾ ਹੈ। ਹਰ ਸੂਰਤ ਯਾਨੀ ਹਰ ਮੁੱਖ ਰੱਬ ਦਾ ਬਣਾਇਆ ਸਬਕ ਲੱਗਦਾ ਹੈ। ਹਰ ਸੂਰਤ ਪਈ ਸੂਰਤ ਜੀ ਲੱਗਦੀ ਏ ਹਰ ਚਿਹਰਾ ਏ ਪਾਕ ਕੁਰਾਨ ਦਿਸਦਾ। ਆਹਾ ਪਲੀਤ ਨਿਗਾਹ ਨਹੀਂ ਪ੍ਰੋਫੈਸਰ ਸਾਹਿਬ ਜਾਂਦੀ ਉਧਰ। ਹਰ ਸੂਰਤ ਪਈ ਸੂਰਤ ਜੀ ਲੱਗਦੀ ਏ ਹਰ ਚਿਹਰਾ ਏ ਪਾਕ ਕੁਰਾਨ ਦਿਸਦਾ। ਵੱਖੋ ਵੱਖਰੇ ਨਕਸ਼ ਨਕੂਸ਼ ਸਭ ਦੇ ਨਹੀਂ ਕੋਈ ਵੀ ਬੇਸਿਹਾਨ ਦਿਸਦਾ। ਵਾਹ ਵਾਹ। ਹਰ ਸੂਰਤ ਵੀ ਸੂਰਜ ਜੀ ਲੱਗਦੀ ਏ ਹਰ ਚਿਹਰਾ ਏ ਪਾਕ ਕੁਰਾਨ ਦਿਸਦਾ। ਵੱਖੋ ਵੱਖ ਨਕਸ਼ ਨਕੂਸ਼ ਸਭ ਦੇ ਨਹੀਂ ਕੋਈ ਵੀ ਬੇਸਹਾਨ ਦਿਸਦਾ। ਤੇ ਆਖਰੀ ਸ਼ੇਰ ਚ ਆਕੀ ਹੋ ਕੇ ਇਲਮ ਮਫਰੂਜ਼ਿਆਂ ਤੋਂ ਆਕੀ ਹੋ ਕੇ ਇਲਮ ਮਫਰੂਜ਼ਿਆਂ ਤੋਂ ਪੜਿਆ ਲਿਖਿਆ ਸਭ ਵਸਾਰ ਦਿੱਤਾ। ਹਾਏ ਹਾਏ ਵਾਹ ਵਾਹ ਵਾਹ। ਆਕੀ ਹੋ ਕੇ ਇਲਮ ਮਫਰੂਜ਼ਿਆਂ ਤੋਂ ਪ੍ਰੋਫੈਸਰ ਸਾਹਿਬ ਪੜਿਆ ਲਿਖਿਆ ਸਭ ਵਸਾਰ ਦਿੱਤਾ। ਰਚ ਮਿਚ ਬੈਠਾਂ ਵਿੱਚ ਜਾਹਲਾਂ ਦੇ ਰਚ ਮਿਚ ਬੈਠਾਂ ਵਿੱਚ ਜਾਹਲਾਂ ਦੇ ਹੋ ਗਿਆ ਤਨਵੀਰ ਨੂੰ ਗਿਆਨ ਦਿਸਦਾ। ਵਾਹ ਵਾਹ ਬਹੁਤ ਅੱਛਾ। ਆਕੀ ਹੋ ਕੇ ਇਲਮ ਮਫਰੂਜ਼ਿਆਂ ਤੋਂ ਪੜਿਆ ਲਿਖਿਆ ਸਭ ਵਸਾਰ ਦਿੱਤਾ। ਰਚ ਮਿਚ ਬੈਠਾਂ ਵਿੱਚ ਜਾਹਲਾਂ ਦੇ ਹੋ ਗਿਆ ਤਨਵੀਰ ਨੂੰ ਗਿਆਨ ਦਿਸਦਾ। ਲੋਕੀ ਆਖਦੇ ਰੌਣਕਾਂ ਨਾਲ ਭਰਿਆ ਮੈਨੂੰ ਪਿਆ ਏ ਰੜਾ ਮੈਦਾਨ ਦਿਸਦਾ। ਰੁੱਖ ਛਾਂਗਿਆ ਹੋਇਆ ਇੱਕ ਅਲਫ ਵਰਗਾ ਇਰਦ ਗਿਰਦ ਉਹਦੇ ਪਿਆ ਬੇਆ ਬਾਨ ਦਿਸਦਾ। ਇਰਦ ਗਿਰਦ ਉਹਦੇ ਬਈਆ ਬਾਨ ਦਿਸਦਾ। ਮਲੀ ਸਾਹਿਬ ਕੋਈ ਬਦਲ ਨਹੀਂ ਤਨਵੀਰ ਬੁਖਾਰੀ ਜੀ ਦਾ ਬਹੁਤ ਖੂਬ ਬਹੁਤ ਬੜੀ ਪਿਆਰੀ ਗਜ਼ਲ ਲਿਖੀ ਹੈ। ਜੀ ਤੁਹਾਡਾ ਧੰਨਵਾਦ ਹੈ ਕਿ ਚਲੋ ਮੇਰੇ ਵਰਗੇ ਨੇ ਕਹਿ ਲਵੋਗੇ ਨਕੰਮੇ ਨੇ ਜੇ ਕੋਈ ਇਹਨੂੰ ਚਾਹ ਦੇ ਨਾਲ ਅਦਬ ਤੇ ਸ਼ਾਇਦ ਇਹਦੇ ਚ ਨਹੀਂ ਹੱਕ ਸ਼ਾਇਦ ਮੈਂ ਅਦਾ ਨਹੀਂ ਕਰ ਸਕਿਆ ਪਰ ਚਾਹ ਹੈ ਸੀ
ਉਹ ਅਦਾ ਕੀਤਾ, ਤੁਹਾਡੀ ਤਾਰੀਫ ਨੇ ਕਬੂਲ ਲਿਆ ਔਰ ਮੇਰਾ ਮਨ ਹੈ ਜਿਹੜਾ ਉਹ ਮੈਂ ਕਹਿੰਦੇ ਬਾਗੋ ਬਾਗ ਹੋ ਗਿਆ। ਸੇਵਾ ਸਿੰਘ ਜੀ ਨੇ ਜਿਹੜੇ ਉਹਨਾਂ ਨੇ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਹੈ, ਮੇਰੀ ਵੀ ਕੀਤੀ ਹੈ। ਸੇਵਾ ਸਿੰਘ ਜੀ ਦੋਵੇਂ ਹੱਥ ਜੋੜ ਕੇ ਸਤ ਪ੍ਰਣਾਮ ਹੈ ਜੀ। ਔਰ ਪ੍ਰੋਫੈਸਰ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਤੇ ਤਨਵੀਰ ਬੁਖਾਰੀ ਦੀ ਗਜ਼ਲ ਤੱਕ ਸਾਰੇ ਸਰੋਤਿਆਂ ਤੱਕ, ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ ਮਲਿਕ ਪ੍ਰੋਫੈਸਰ ਸਾਹਿਬ। ਇਹ ਮੇਰਾ ਮਾਣ ਹੈ ਕਿ ਤੁਸੀਂ ਮੈਨੂੰ ਇਜਾਜ਼ਤ ਦੇਤੀ ਹੈ। ਇਹ ਸ਼ਰਮਿੰਦਾ ਨਾ ਕਰੋ, ਤੁਹਾਡੀ ਹਲਾਸ਼ੇਰੀ ਜਿਹੜੀ ਇਹ ਮੇਰੀ ਤਾਕਤ ਹੈ। ਵੇਖੋ ਨਾ ਮੋਹਨ ਲਾਲ ਜੀ ਨੇ ਜਿਹੜੇ ਉਹ ਵਾਹ ਵਾਹ ਵੀ ਕਰ ਰਹੇ ਨੇ ਔਰ ਨਾਲ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਹੁਣ ਅੱਗੇ ਵਧਨੇ ਆ ਜੀ ਸਾਡੇ ਨਾਲ। ਵਾਹ ਵਾਹ ਵਾਹ, ਕੀ ਬਾਤ ਹੈ। ਵੇਖੋ ਨਾ ਕਿੱਡੀ ਵੱਡੀ ਹਸਤੀ ਪ੍ਰੋਫੈਸਰ ਸਾਹਿਬ ਸਾਡੇ ਨਾਲ ਆਣ ਜੁੜੀ ਹੈ। ਮੇਰੀ ਮੁਰਾਦ ਹੈ ਗੁਰਦਿਆਲ ਸਿੰਘ ਨੂਰਪੁਰੀ ਹੋਣਾ ਤੋਂ। ਗੁਰਦਿਆਲ ਸਿੰਘ ਨੂਰਪੁਰੀ ਜੀ, ਜੀ ਆਇਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ। ਗੈਰ ਹਾਜ਼ਰੀਆਂ ਦਾ ਸ਼ਿਕਵਾ ਕਬੂਲ ਕਰੋ, ਰੂਬਰੂ ਕਰ ਰਹੇ ਆ ਪ੍ਰੋਫੈਸਰ ਸਾਹਿਬ ਦੇ। ਹੈਲੋ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ, ਜੀ ਆਇਆਂ ਨੂੰ। ਹਾਂਜੀ ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਪ੍ਰੋਫੈਸਰ ਸਾਹਿਬ। ਜੀ ਆਇਆ ਜੀ ਹੈ ਨੂਰਪ੍ਰੀਤ ਸਾਹਿਬ। ਮੱਲੀ ਸਾਹਿਬ ਤੁਹਾਨੂੰ ਵੀ ਜੀ। ਥੈਂਕ ਯੂ ਜੀ, ਥੈਂਕ ਯੂ। ਸਿਰ ਮੱਥੇ ਮਹਾਰਾਜ, ਸਿਰ ਮੱਥੇ। ਠੀਕ ਹੈ ਜੀ, ਮਿਹਰਬਾਨੀ। ਕੀ ਸੁਣਾਓਗੇ ਮੱਲੀ ਸਾਹਿਬ? ਮੇਰੀ ਜੋ ਰਚਨਾ ਹੈ ਜੀ, ਇਹਦਾ ਜੋ ਵਿਸ਼ਾ ਹੈ ਯਾਦਾਂ ਬਾਪੂ ਦੀ। ਆਹਾ, ਦੁਬਾਰਾ ਦੱਸੋ ਜੀ। ਯਾਦਾਂ ਬਾਪੂ ਦੀ। ਓਏ ਹੋਏ ਹੋਏ, ਕਿਸ ਹਸਤੀ ਦਾ ਨਾਮ ਲੈ ਲਿਆ ਜੀ। ਕੀ ਬਾਤ ਹੈ। ਪਹਿਲਾਂ ਤੇ ਦੋਵੇਂ ਹੱਥ ਜੋੜ ਕੇ ਮੱਥੇ ਰੱਖ ਕੇ ਤੇ ਸਤਿ ਸਲਾਮਾ ਜੀ ਉਸ ਉਂਗਲ ਨੂੰ, ਉਸ ਹਸਤੀ ਨੂੰ ਜਿਹਦਾ ਤੁਸੀਂ ਜ਼ਿਕਰ ਕਰਨਾ, ਜਿਹਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ। ਅਸੀਂ ਤੁਰਨਾ ਸਿੱਖਿਆ ਤੇ ਉਹਦੇ ਚਾਵਾਂ ਨੇ ਪਰ ਲਾ ਕੇ ਉਹਨਾਂ ਖੁਸ਼ੀਆਂ ਨੇ ਉੱਡਣਾ ਸਿੱਖਿਆ ਸਾਨੂੰ ਤੁਰਦਿਆਂ ਵੇਖ ਕੇ। ਜੀ ਹਾਂ, ਜੀ ਹਾਂ, ਬਿਲਕੁਲ ਸਚਾਈ। ਅਰਜ਼ ਕਰ ਰਿਹਾ ਜੀ, ਇਰਸ਼ਾਦ ਜੀ, ਕਿ ਟੁੱਟੇ ਰਿਸ਼ਤੇ ਜੋੜਦੇ ਰੱਬਾ ਤੇ ਬਾਪੂ ਸਾਡਾ ਮੋੜਦੇ ਰੱਬਾ। ਹਾਏ 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 ਹਾਏ, ਵਾਹ 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 ਵਾਹ, ਆਏ ਹੈ ਕੀ ਤਰਲਾ। ਟੁੱਟੇ ਰਿਸ਼ਤੇ ਜੋੜਦੇ ਰੱਬਾ, ਬਾਪੂ ਸਾਡਾ ਮੋੜਦੇ ਰੱਬਾ। ਓਹੋ, ਰੱਬ ਆਸਰੇ ਛੱਡ ਕੇ ਤੁਰ ਗਿਓ, ਪੰਡ ਦੁੱਖਾਂ ਦੀ ਸਿਰ ਤੇ ਧਰ ਗਿਓ। ਹਾਏ 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 ਹਾਏ, ਰੱਬ ਆਸਰੇ ਛੱਡ ਕੇ ਤੁਰ ਗਿਓ, ਪੰਡ ਦੁੱਖਾਂ ਦੀ ਸਿਰ ਤੇ ਧਰ ਗਿਓ। ਕਿਵੇਂ ਭੁਲਾਵਾਂ ਬਾਪੂ ਤੈਨੂੰ, ਨਾ ਕੋਈ ਟਿਕਾਣਾ ਨਾ ਕੋਈ ਸਰਨਾਵਾ, ਕੁਝ ਤਾਂ ਦੱਸ ਕੇ ਜਾਂਦਾ ਮੈਨੂੰ। ਵਾਹ ਬਈ ਵਾਹ, ਵਾਹ ਬਈ ਵਾਹ। ਕਿਵੇਂ ਭੁਲਾਵਾਂ ਬਾਪੂ ਤੈਨੂੰ, ਨਾ ਕੋਈ ਟਿਕਾਣਾ ਨਾ ਕੋਈ ਸਰਨਾਵਾ, ਕੁਝ ਤਾਂ ਦੱਸ ਕੇ ਜਾਂਦਾ ਮੈਨੂੰ। ਐਡੀ ਵੀ ਕੀ ਸੀ ਮਜਬੂਰੀ, ਐਨੀ ਕਿਉਂ ਬਣਾ ਲਈ ਦੂਰੀ। ਆਹਾ ਆਹਾ, ਐਡੀ ਵੀ ਕੀ ਸੀ ਮਜਬੂਰੀ, ਐਨੀ ਕਿਉਂ ਬਣਾ ਲਈ ਦੂਰੀ। ਪੁੱਤ ਪੁੱਤ ਕਰਦਾ ਥੱਕਦਾ ਨਹੀਂ ਸੀ, ਫਰਜ਼ ਨਿਭਾਉਂਦਾ ਹੱਕਦਾ ਨਹੀਂ ਸੀ। ਹਾਏ 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 ਹਾਏ, ਕੀ ਬਾਤ ਹੈ, ਕੀ ਬਾਤ ਹੈ। ਐਡੀ ਵੀ ਸੀ ਕੀ ਮਜਬੂਰੀ, ਐਨੀ ਕਿਉਂ ਬਣਾ ਲਈ ਦੂਰੀ। ਹਾਂ ਹਾਂ, ਪੁੱਤ ਪੁੱਤ ਕਰਦਾ ਥੱਕਦਾ ਨਹੀਂ ਸੀ, ਫਰਜ਼ ਨਿਭਾਉਂਦਾ ਹੱਕਦਾ ਨਹੀਂ ਸੀ। ਹਾਏ ਹਾਏ, ਕਿੱਥੋਂ ਦਾ ਇਨਸਾਫ ਏ ਰੱਬਾ, ਬੱਚਿਆਂ ਤੋਂ ਖੋ ਲਿਆ ਬਾਪੂ। ਹਾਏ ਹਾਏ, ਕਿੱਥੋਂ ਦਾ ਇਨਸਾਫ ਏ ਰੱਬਾ, ਬੱਚਿਆਂ ਤੋਂ ਲਿਆ ਬਾਪੂ ਖੋ। ਭੁੱਲ ਕੇ ਵੀ ਇਹ ਭੁੱਲ ਨਾ ਕਰਦਾ, ਕਿੱਥੋਂ ਦਾ ਇਨਸਾਫ ਏ ਰੱਬਾ, ਬੱਚਿਆਂ ਤੋਂ ਲਿਆ ਬਾਪੂ ਖੋ। ਭੁੱਲ ਕੇ ਵੀ ਇਹ ਭੁੱਲ ਨਾ ਕਰਦਾ, ਨੂਰਪੁਰੀ ਤੇਰਾ ਵੀ ਜੇ ਕੋਈ ਹੁੰਦਾ ਪਿਓ। ਹਾਏ ਹਾਏ, ਭੁੱਲ ਕੇ ਵੀ ਇਹ ਭੁੱਲ ਨਾ ਕਰਦਾ, ਤੇਰਾ ਵੀ ਜੇ ਕੋਈ
ਤੇਰਾ ਵੀ ਜੇ ਕੋਈ ਹੁੰਦਾ ਪਿਓ। ਹਾਏ ਕੀ ਬਾਤ, ਵਾਹਿਗੁਰੂ ਕੀ ਜੀ ਬਾਤ, ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਕਿਆ, ਬਹੁਤ ਨੂਰਪੁਰੀ ਜੀ, ਬਹੁਤ ਸਤਿ ਸ੍ਰੀ ਅਕਾਲ। ਬਹੁਤ ਸ਼ਾਨਦਾਰ ਨੂਰਪੁਰੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮਹਾਰਾਜ, ਬਹੁਤ ਧੰਨਵਾਦ, ਥੈਂਕ ਯੂ। ਇਹ ਸਨ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ। ਤੇ ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਹੋਰ ਲੈ ਲਈਏ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਇੱਕ ਵਾਰ ਫਿਰ ਸਾਡੇ ਨਾਲ ਨੇ। ਬ੍ਰੇਕ ਤੋਂ ਬਾਅਦ ਜੇ ਸੁਰਿੰਦਰ ਜੀ ਹੋਏ ਤੇ ਫਿਰ ਸੁਰਿੰਦਰ ਜੀ ਤੋਂ ਬਾਅਦ ਤੁਹਾਡੀ ਵਾਰੀ, ਤੇ ਫਿਰ ਪ੍ਰੋਗਰਾਮ ਅੰਤ ਕਰ ਦਾਂਗੇ। ਤੇ ਜੇ ਸਾਡੇ ਕੋਈ ਹੋਰ ਸਹਿਯੋਗੀ ਆ ਗਏ ਤੇ ਫਿਰ ਅੱਗੇ ਤੁਰ ਪਾਂਗੇ ਜਿੱਦਾਂ ਤੁਹਾਡਾ ਹੁਕਮ ਹੋਇਆ। ਇੱਕ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ ਸਰੋਤਿਓ। ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA।
पंजाब रेडियो यूएसए दे प्रोग्राम कवि दरबार च आप सब दा एक बार फिर बड़ा निका जिहा स्वागत करने जी आयां नूं कहने आ। प्रोफैसर शेर सिंह कंवल जी आप जी नूं जी आयां नूं कहने निका जिहा स्वागत कबूल करो जी। बहुत बहुत मिहरबानी मलिक साहब जी। अज दा प्रोग्राम है जिहड़ा इस स्रोते असीं कोई 10 मिनट पहले है जिहड़ा वो फिनिश करना है, इस करके अज हुण होर कॉलां जिहड़ियां नहीं लै सकांगे। सिर्फ प्रोग्राम दे आखिरी सहयोगी ने जिहड़े उन्हां नूं मौका दांगा और उस तो बाद असीं प्रोफैसर शेर सिंह कंवल जी तो कुछ सुन के अज दे प्रोग्राम नूं अंत कर दांगे। साडे नाल जी इस वेले मौजूद ने एक बार फिर सुरिंदर सिंह शेरगिल जी। सुरिंदर सिंह शेरगिल जी जी आयां नूं, सत श्री अकाल जी, एक बार फिर स्वागत आप जी दा। हाँ जी, मल्ली साहब ते प्रोफैसर साहब ते सारे ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। साहब वालों सत श्री अकाल जी, जी आयां नूं। ਪ੍ਰੋਫੈਸਰ ਸਾਹਿਬ ਪਿਛਲੀ ਕਵਿਤਾ ਤਾਂ ਸੀਗਾ ਵੀ ਬਾਪੂ ਸਾਡਾ ਚਲੇ ਗਿਆ, ਤੇ ਆਹ ਕਵਿਤਾ ਹੈਗੀ ਜੀ ਜਿਸ ਵੇਲੇ ਪੰਡਤਾਂ ਨੂੰ ਕੋਈ ਢੋਈ ਨਾ ਮਿਲੀ ਤਾਂ ਆਨੰਦਪੁਰ ਆਏ ਤਾਂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕੋਈ ਆਤਮਾ ਬਹੁਤ ਬਲੀ ਦੇਵੇ ਸੀਸ ਤਾਂ ਤੁਹਾਡਾ ਧਰਮ ਬਚ ਸਕਦਾ। ਤੇ ਕੋਲੇ 9 ਸਾਲ ਦੇ ਸਤਿਗੁਰੂ ਖੇਲਦੇ ਸੀ ਗੁਰੂ ਗੋਬਿੰਦ ਸਿੰਘ ਜੀ। ਹਾਏ ਹਾਏ। ਉਹ ਕਹਿਣ ਲੱਗੇ ਪਿਤਾ ਜੀ ਤੁਹਾਤੋਂ ਹੋਰ ਕਿਹੜਾ ਪਰਮਾਤਮਾ ਵਧੀਆ ਬੰਦਾ ਹੋ ਸਕਦਾ ਧਰਮ ਦਾ ਆਗੂ, ਜਾ ਕੇ ਦਿਓ ਸੀਸ ਦਿੱਲੀ ਇਹਨਾਂ ਦਾ ਧਰਮ ਬਚਾਓ। ਉਹ ਕਹਿੰਦੇ ਗੋਬਿੰਦ ਸਿਆਂ ਤੈਂ ਬਿਨਾਂ ਮਤਤਰ ਹੋ ਜਾਣਾ, ਪੇਟ ਤੋਂ ਬਿਨਾਂ ਯਤੀਮ ਹੋ ਜਾਣਾ। ਉਹ ਕਹਿੰਦਾ ਕੋਈ ਨਾ ਮੈਨੂੰ ਯਤੀਮ ਹੋ ਜਾਂਦੇ, ਇਹਨਾਂ ਦਾ ਤੁਸੀਂ ਧਰਮ ਬਚਾਓ ਜਾ ਕੇ। ਮੇਰੇ ਯਤੀਮ ਹੋਣ ਦਾ ਕੋਈ ਗੱਲ ਨਹੀਂ, ਮੈਂ ਹੋ ਜਾਵਾਂ ਯਤੀਮ ਹੋ ਜਾਵਾਂ, ਤੁਸੀਂ ਇਹਨਾਂ ਦਾ ਧਰਮ ਬਚਾਓ। ਸੋ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਕਲਗੀਧਰ ਪਿਤਾ ਜੀ ਫਿਰ ਕਹਿੰਦੇ ਪਏ ਜਾਓ ਦਿੱਲੀ ਜਾ ਕੇ ਧਰਮ ਬਚਾਓ। ਉਹਦੇ ਬਾਰੇ ਤੁਹਾਡੇ ਗੁਆਂਢੀ ਬਾਪੂ ਦੇ ਪਾਰਸ ਜੀ ਨੇ ਲਿਖੀਆਂ 4 ਲਾਈਨਾਂ ਜੀ। ਤੇਗ ਬਹਾਦਰ ਪਿਤਾ ਜੀ ਚੱਲ ਸ਼ਰਨ ਤੁਹਾਰੀ, ਪਹੁੰਚੇ ਨੇ ਕਸ਼ਮੀਰ ਤੋਂ ਬੇਬਸ ਪੁਜਾਰੀ। ਰੁੱਤੋ ਕਰੀ ਵਿਚਾਰਿਆਂ ਨੇ ਧਰਤੀ ਗਿੱਲੀ, ਖੇਤ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਮੂੰਹ ਵਿੱਚ ਕਾਲੇ ਪੰਡਤਾਂ ਦੋਵੇਂ ਹੱਥ ਬੰਨੇ, ਬਣ ਕੇ ਵੇੜੇ ਕੱਲੂ ਦੇ ਲਾ ਦੇਵੋ ਬੰਨੇ। ਬਿਨ ਕਿਸ਼ਤੀ ਚੋਂ ਕੌਮ ਹੈ ਦਰਿਆ ਵਿੱਚ ਠਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਕਤਲ ਕਰੇ ਬਿਨ ਗਲਤੀਓਂ ਬੰਦੇ ਨੂੰ ਬੰਦਾ, ਪਕੜੇ ਹੱਥ ਮਲਾਣਿਆ ਅਸਲਾਮੀ ਰੰਦਾ। ਮਜਲੂਮਾਂ ਦੇ ਦਿਲਾਂ ਨੂੰ ਹਨ ਜਾਂਦੇ ਛਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਜ਼ੁਲਮ ਤਸ਼ੱਦਦ ਬਗੇ ਪਿਆ ਭਾਰੀ ਝੱਖੜ, ਜੰਤੂ ਦਿਲ ਕੇ ਉਤਾਰਦਾ ਹੈ ਰਾਜਾ ਅੱਖੜ। ਪੁਰਾਤਨ ਸੱਭਿਅਤਾ ਦੀ ਦਿਸੇ ਜੜ ਮੁੱਢੋਂ ਹਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਵੇਦ ਮੰਤਰ ਤੀਰਥਾਂ ਤੇ ਲਾਪਬੰਦੀ, ਖੁਸ਼ ਹੈ ਰੰਗਜੇਬ ਦੀ ਹਕੂਮਤ ਗੰਦੀ। ਸਾਡੇ ਵੱਡ ਵਡੇਰਿਆਂ ਦੀ ਉੱਡੇ ਖਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਜਦ ਤੱਕ ਮਹਾਬਲੀ ਨਾ ਕੋਈ ਚੱਕੂ ਬੀੜਾ, ਮੁਗਲ ਰਾਜ ਦੇ ਮਗ ਚੋਂ ਨਾ ਨਿਕਲੂ ਕੀੜਾ। ਹੋਣੀ ਨਾ ਸਰਕਾਰ ਦੀ ਐਵੇਂ ਆਕੜ ਢਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਗੈਰ ਮੂਮਨਾਂ ਦਾ ਦਿਸੇ ਹੁਣ ਮੁਸ਼ਕਲ ਬਚਣ, ਆਵੀ ਵਿੱਚ ਬਲੂੰਗੜੇ ਹਨ ਲੱਗੇ ਮਚਣ। ਬੱਚੇ ਜਿਸ ਦੇ ਸੜ ਰਹੇ ਕੁਰਲਾਵੇ ਬਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਬੰਗ ਜਤੀਮਾ ਹੋ ਰਿਹਾ ਹੈ ਭਾਰਤ ਸਾਰਾ, ਕੱਢੋ ਨੌਵੇਂ ਪਾਤਸ਼ਾਹ ਕੋਈ ਕਰਕੇ ਚਾਰਾ। ਵਿੱਚ ਪੁੜਾਂ ਦੇ ਜੰਮ ਗਈ ਹੈ ਮੱਕੀ ਗਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਨਜ਼ਰ ਨਾ ਆਵੇ ਪਾਰਸਾ ਕੋਈ ਦੂਜਾ ਰਸਤਾ, ਛੇਤੀ ਫਿਰ ਕੂ ਰਾਜ ਦਾ ਵੱਢ ਦੇਵੋ ਫਾਸਾ। ਵਿੱਚ ਜਨਾਜੇ ਸ਼ਰਾ ਦੇ ਜੜ ਦੇਵੋ ਕਿੱਲੀ, ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਇਸ ਧਰਮ ਦੇ ਪਿਤਾ ਜੀ ਸਿਰ ਲਾ ਦਿਓ ਦਿੱਲੀ। ਸਤਿਗੁਰੂ ਕੀ ਕਹਿੰਦੇ ਫਿਰ ਗੋਬਿੰਦ ਰਾਏ ਨੂੰ, ਸਾਹਿਬਜ਼ਾਦਿਆ ਸੁਣੀ ਗੋਬਿੰਦ ਰਾਏ ਤੂੰ ਬਿਨਾਂ ਮੰਤਰੋਂ ਪਕੜਨਾ ਨਾ ਦੇ ਔਖਾ। ਓਏ ਔਖਾ ਚੜ੍ਹਨਾ ਪਰਬਤੀ ਪਿੰਗਲੇ ਨੂੰ, ਕੂੰਗੇ ਭਗਤ ਨੂੰ ਚਾਰਨਾ ਰਾਜ ਔਖਾ। ਦਇਆ ਧਰਮ ਦਾ ਲਾਲ ਹੋ ਗੁੰਮ ਗਿਆ, ਲਾਉਣਾ ਬਿਨਾਂ ਜਸੂਸ ਸਰਾਗ ਔਖਾ। ਬਾਜ ਆਪਣੀ ਘੰਟੀ ਦਾ ਖੂਨ ਪਾਇਆ, ਹਰ ਰੱਖਣਾ ਸਿੱਖੀ ਦਾ ਬਾਗ ਔਖਾ। ਬਾਜ ਆਪਣੀ ਘੰਟੀ ਦਾ ਖੂਨ ਪਾਇਆ, ਹਰਾ ਰੱਖਣਾ ਸਿੱਖੀ ਦਾ ਬਾਗ ਔਖਾ। ਬਹੁਤ ਆਲਾ, ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਤੁਹਾਡਾ ਜੀ, ਧੰਨਵਾਦ ਤੁਹਾਡਾ। ਧੰਨਵਾਦ।
जी। ये सन सुरिंदर सिंह शेरगिल जी और प्रोफैसर शेर सिंह कंवल जी। आखिरी 2 मैसेजेस तो बाद हुण मैं तुहाडे नाल बेनती है जिहड़ी ओह करांगा कि तुसीं कुछ साझा करो। सानू गुरदयाल कौर जी ने जिहड़ियां उन्होंने मैसेज कीता है यूट्यूब तो, प्रोग्राम नूं पसंद कीता है, तारीफ कीती है, बहुत सारियां असीसां दित्तियां। गुरदयाल कौर जी दा बहुत धन्नवाद है। जसपाल सिंह विरक जी ने जिहड़े ਇਹ जी सानू मैसेज कर रहे हैं यूट्यूब तो, इन्हों ने प्रोफैसर ਤੁਹਾਨੂੰ और मैनू और शेर सिंह कंवल जी ने जेडे मैं माफी चाहना तुहाडा नाम इन्होंने लिया, सत श्री अकाल बुलाया और प्रोग्राम की बहुत तारीफ की है और कहने बहुत शानदार पेशकारी जी जी। और हुण श्रोतिओ जिस तरह के मैं अर्ज किया कि अज का प्रोग्राम जिहड़ा है जरा समय तो असीं पहले मुकाउणा 10 मिनट एक कमर्शियल ब्रेक चलावांगे, पर अज का प्रोग्राम अंत करन तो पहले मैं बेनती करांगा आप दे मेरे साडे सारिआं दे हरमन प्यारे जनाब प्रोफैसर शेर सिंह कंवल जी नूं कि ਉਹ ਆਪਣੇ ਲਿਖੇ ਦੇ ਵਿੱਚੋਂ ਕੁਝ ਸਾਂਝਾ ਕਰਨ, ਕੋਈ ਸਾਡੇ ਸੁਣਨ ਵਾਲਿਆਂ ਨੇ ਜਿਹੜੇ ਉਹਨਾਂ ਨੂੰ ਸੁਣਾਉਣ ਔਰ ਅੱਜ ਦੇ ਪ੍ਰੋਗਰਾਮ ਦੀ ਰੀਤ ਹੈ ਜਿਹੜੀ ਅੰਤ ਅਖੀਰ ਤੱਕ ਅਪਣਾਉਣ ਵਾਲੀ ਉਹਨੂੰ ਨਿਭਾਉਣ। ਸਾਡੇ ਸਭ ਦੇ ਸਾਹਮਣੇ ਸਾਡੇ ਸਭ ਦੇ ਹਰਮਨ ਪਿਆਰੇ ਸਾਡਾ ਮਨ ਪਰਚਾਉਂਦੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬਹੁਤ ਮਿਹਰਬਾਨੀ ਮਲੀ ਸਾਹਿਬ। 2 ਸਿੰਘ ਸੂਰਬੀਰਾਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇੱਕ ਨਜ਼ਮ ਪੇਸ਼ ਕਰ ਰਹੇ ਹਾਂ। ਇਰਸ਼ਾਦ ਜੀ, ਇਰਸ਼ਾਦ ਜ਼ਰੂਰ ਜੀ, ਪਲੀਜ਼। ਖਾਲਸੇ ਦਾ ਰਾਜ। ਆਹਾ ਆਹਾ। ਅਰਜ਼ ਕੀਤਾ ਕਿ ਕਹਿਰੀ ਇੱਕ ਦੁਪਹਿਰ ਨੂੰ ਅੱਗ ਵਰੇ ਸਮਾਨੋ, ਉਸੜ ਗਰਮੀ ਧੁੱਪ ਦਾ ਸੀ ਇੱਕ ਪਸਾਰਾ, ਫਸਲਾਂ ਜੂਹਾਂ ਖੇਤ ਸਨ ਸਭ ਸੁੱਤੇ ਮਾਨੋ, 4 ਚੁਫੇਰੇ ਚੁੱਪ ਦਾ ਸੀ ਅਜਬ ਨਜ਼ਾਰਾ। ਵਾਹ ਜੀ ਵਾਹ। ਜੂ ਵਿੱਚ ਵਗਦਾ ਰਾਹ ਸੀ ਇੱਕ ਚਾਈ ਚਾਈ, ਦੋਹੀਂ ਪਾਸੀਂ ਢੱਕ ਤੇ ਲੰਮੀਆਂ ਸਲਵਾੜਾਂ, ਜੰਡ ਕਰੀਰਾਂ ਬੇਰੀਆਂ ਰੁੱਖ ਅੱਕ ਪਲਾਹੀ, ਝੁਰਮਟ ਪਾਏ ਚੰਗੀਆਂ ਤੇ ਕਿਧਰੇ ਝਾੜਾਂ। ਆਹਾ ਆਹਾ। ਵਾਹੋ ਵਾਹੀ ਰਾਹ ਤੇ ਦੋ ਰਾਹੀ ਤੁਰਦੇ, ਕਰਦੇ ਜਾਂਦੇ ਆਪ ਵਿੱਚ ਉਹ ਗੱਲਾਂ ਬਾਤਾਂ, ਗੱਲਾਂ ਬਾਤਾਂ ਕਰਦਿਆਂ ਹੀ ਪੈਂਡੇ ਖੁਰਦੇ, ਬਾਤ ਬਤੋਲੀ ਪਾਉਂਦਿਆਂ ਮੁੱਕ ਜਾਵਣ ਰਾਤਾਂ। ਵਾਹ ਬਈ ਵਾਹ, ਵਾਹ ਬਈ ਵਾਹ। ਇੱਕਦਮ ਖੜ ਕੇ ਦੋਹਾਂ ਚੋਂ ਇੱਕ ਇਉਂ ਹਲਾਇਆ, ਦੇਖੀ ਤੂੰ ਉਸ ਝਾੜ ਵਿੱਚ ਕੁਝ ਹਿਲਜੁਲ ਹੋਈ, ਮੇਰੇ ਮਨ ਵਿੱਚ ਸ਼ੱਕ ਨੇ ਹੈ ਘੇਰਾ ਪਾਇਆ, ਜੇ ਹੋਵੇ ਨਾ ਹੋਵੇ ਤਾਂ ਇਹ ਸਿੱਖ ਸੀ ਕੋਈ। ਆਹਾ ਆਹਾ। ਤੇ ਸੁਣ ਕੇ ਦੂਜੇ ਗੱਲ ਨੂੰ ਇਉਂ ਲਾਇਆ ਮੋੜਾ, ਕਿੰਨੀ ਭੋਲੀ ਗੱਲ ਤੂੰ ਇਹ ਕਹੀ ਅਵੱਲੀ, ਜਿਹਨੂੰ ਹੋਵੇ ਅਕਲ ਦਾ ਕੋਈ ਆ ਗਿਆ ਤੋੜਾ, ਉਹੀ ਤੇਰੇ ਵਾਂਗਰਾਂ ਉਹ ਮਾਰੇ ਚੱਲੀ। ਤੇ ਤੈਨੂੰ ਕਦੇ ਪੰਜਾਬ ਵਿੱਚ ਸਿੱਖ ਨਜ਼ਰ ਹੀ ਆਇਆ? ਸਿੱਖ ਤਾਂ ਸੂਬੇ ਖਾਨੇ ਹਨ ਚੁਣ ਚੁਣ ਮਾਰੇ, ਸਿੱਖੀ ਦਾ ਤਾਂ ਖਾਨੇ ਹੈ ਤੁਖਮ ਮੁਕਾਇਆ, ਰਹਿੰਦੇ ਗਏ ਪਹਾੜ ਨੂੰ ਜਾਂ ਲੁਕੇ ਵਿਚਾਰੇ। ਤੇ ਕੰਨ ਸਿੰਘਾਂ ਦੇ ਪਈ ਜਾਂ ਰਾਹੀਆਂ ਦੀ ਬੋਲੀ, ਫਰਕ ਪਏ ਸੁਣ ਉਹਨਾਂ ਦੇ ਸੱਪ ਮੁਸ਼ਹਿਰੇ, ਏਦੋਂ ਸੀਨੇ ਖਾਲੀਏ ਨਿਕਲ ਕੇ ਗੋਲੀ, ਕਲਗੀਧਰ ਜੀ ਪਿਤਾ ਦੇ ਜੇ ਪੁੱਤਰ ਠਹਿਰੇ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਬਾਪੂ ਸਾਡੇ ਅਸਾਂ ਲਈ ਸਰਬੰਸ ਲੁਟਾਇਆ, ਲੁਕਦੇ ਫਿਰਦੇ ਅਸੀਂ ਅੱਜ ਇਹ ਜਿੰਦ ਬਚਾਈ, ਸਿੱਖ ਕੀ ਆਇਆ ਜੱਗ ਤੇ ਆਇਆ ਨਾ ਆਇਆ, ਜਿੰਦ ਨਾ ਲੇਖੇ ਪੰਥ ਦੇ ਜੇ ਸਿੱਖ ਨੇ ਲਾਈ। ਤੇ ਉੱਠੇ ਸ਼ੇਰ ਦਹਾੜ ਕੇ ਫਿਰ ਝਾੜਾਂ ਵਿੱਚੋਂ, ਪ੍ਰੇਮ ਗੁਰਾਂ ਦਾ ਦੋਹਾਂ ਦੇ ਨੈਣਾ ਚੋਂ ਝਲਕੇ, ਅੱਜੇ ਮਰਜੇ ਪੰਥ ਲਈ ਸੋਚਿਆ ਚਿੱਤੋਂ, ਊਂ ਵੀ ਤਾਂ ਮਰ ਜਾਵੜਾਂ ਜੇ ਅੱਜ ਨਹੀਂ ਭਾਕੇ। ਵਾਹ ਬਈ ਵਾਹ, ਵਾਹ ਬਈ ਵਾਹ। ਦੱਸ ਦਈਏ ਸਰਕਾਰ ਨੂੰ ਦਿਲ ਪੱਕੀ ਠਾਣੀ, ਸਿੰਘ ਜਿਉਂਦੇ ਜਾਗਦੇ ਸਿੰਘ ਮੂਲ ਨਾ ਮੁੱਕੇ, ਫੁੱਟੇ ਨਾਨਕ ਚਸ਼ਮਿਓਂ ਜੋ ਸੁੱਚੇ ਪਾਣੀ, ਕਦੇ ਵੀ ਇਹ ਨਹੀਂ ਸੁੱਕਣੇ ਇਹ ਕਦੇ ਨਾ ਸੁੱਕੇ।
ਵਾਹ ਬਈ ਵਾਹ, ਵਾਹ ਬਈ ਵਾਹ। ਤੇ ਬੋਤਾ ਸਿੰਘ ਦੇ ਹੱਥ ਸੀ ਇੱਕ ਅਣਘੜ ਸੋਟਾ। ਰਾਹ ਵਟ ਰੱਖ ਇੱਕ ਬੰਨੇ ਉਸ ਢਾਕ ਟਕਾਇਆ, ਪੰਥ ਸੰਦੇਸ਼ਾ ਦੇਣ ਲਈ ਕਰ ਜਿਗਰਾ ਮੋਟਾ। ਗਰਜਾ ਸਿੰਘ ਨੇ ਗਰਜ ਕੇ ਜੈਕਾਰਾ ਲਾਇਆ। ਆਹਾ। ਤੇ ਕੰਨ ਖੋਲ ਕੇ ਸੁਣ ਲਵੇ ਕੋਈ ਰਹੇ ਨਾ ਝਾਕਾ, ਰਾਜ ਪੰਜਾਬ ਚ ਹੋ ਗਿਆ ਸਿੰਘਾਂ ਦਾ ਸਾਰੇ। ਤਾਈਓਂ ਵਿੱਚ ਸਰਾਏ ਇਹ ਲੱਗਾ ਹੈ ਨਾਕਾ, ਜਿਹੜਾ ਲੰਘੇ ਖਾਲਸੇ ਨੂੰ ਝੁੰਗੀ ਤਾਰੇ। ਤੇ ਰਾਜ ਨੇ ਹੁੰਦਾ ਖਾਨ ਤੋਂ ਸਮਝੋ ਇਹ ਲਾਂਬੇ, ਖਾਨੋ ਭਾਬੀ ਦੱਸਿਓ ਆਖੇ ਸਿੰਘ ਬੋਤਾ, ਤਾਂ ਹੀ ਕੰਮ ਸਰਕਾਰ ਦੇ ਸਿੰਘਾਂ ਨੇ ਸਾਂਭੇ। ਤੇ ਆਨਾ ਲਾਇਆ ਗੱਡੇ ਨੂੰ ਤੇ ਪੈਸਾ ਖੋਤਾ। ਤੇ ਰਾਈਆਂ ਨੇ ਜਦ ਗੱਲ ਸੁਣੀ ਮੂੰਹੋਂ ਮੂੰਹ ਚੱਲੀ, ਵੇਂਦੇ ਸੁਣਦੇ ਬਣ ਗਈਆਂ ਖੰਭਾਂ ਦੀਆਂ ਡਾਰਾਂ। ਸ਼ਹਿਰ ਲਾਹੌਰ ਚ ਪੈ ਗਈ ਡਾਢੀ ਤਰਥੱਲੀ, ਸੂਈਆਂ ਰਾਹੀਂ ਖਾਨ ਨੂੰ ਪੁੱਜੀਆਂ ਸਭ ਸਾਰਾਂ। ਤੇ ਨਾਜ਼ਮ ਇੱਕਦਮ ਜ਼ਕਰੀਏ ਦਰਬਾਰ ਚ ਸੱਦੇ, ਗੁੱਸੇ ਦੇ ਨਾਲ ਕੰਬਦਾ ਜਿਉਂ ਕੰਬੇ ਪਾਰਾ। ਤੀਰ ਸਿੰਘਾਂ ਦੇ ਆਣ ਜਿਉਂ ਛਾਤੀ ਵਿੱਚ ਵੱਜੇ, ਸੋਚੇ ਮਾਰ ਮੁਕਾਏ ਕਿੰਜ ਜਿਉਂ ਪਏ ਦੁਬਾਰਾ। ਦਿਲ ਤੁੜਕੂ ਮੂੰਹ ਜ਼ਰਦੀਆਂ ਅੱਖੀਂ ਅੰਗਿਆਰੇ, ਪਾਗਲ ਹੋਇਆ ਖਾਨ ਇਉਂ ਤੁਰਕਾਂ ਨੂੰ ਦੱਸੇ। ਬਾਗੀ ਸਿਖੜੇ ਹੋਣਗੇ ਘੋੜੇ ਘਰ ਬਾਰੇ, ਜਿਨ੍ਹਾਂ ਤੀਰ ਵਿਅੰਗ ਦੇ ਮੇਰੇ ਵੱਲ ਕੱਸੇ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਛੇੜੋ ਘੋੜੇ ਸਰਾਏ ਵੱਲ, ਤੁਸੀਂ ਕਰੋ ਸ਼ਤਾਬੀ, ਜਿੰਨੇ ਮਿਲਦੇ ਹਨ ਇਹਨਾਂ ਨੂੰ ਮਾਰ ਮੁਕਾਵੋ। ਖਾਨੋਂ ਨੂੰ ਵੀ ਦੱਸਦੇ ਇਹ ਕਾਫਰ ਭਾਬੀ, ਝੱਲ ਇਹਨਾਂ ਦੇ ਸਿਰਾਂ ਤੋਂ ਜਾਓ ਰਾਜ ਦਾ ਲਾਵੋ। ਤੇ ਗਰਦ ਚੜੀ ਅਸਮਾਨ ਨੂੰ ਕੋਈ ਕਹਿਰ ਹਨੇਰੀ, ਚੜੀਆਂ ਸ਼ਹਿਰ ਲਾਹੌਰ ਨੂੰ ਤੁਰਕਾਂ ਦੀਆਂ ਵਾਰਾਂ। ਧੂੜਾਂ ਪੁੱਟਦੇ ਪਹੁੰਚ ਗਏ ਨਾ ਲਾਈ ਦੇਰੀ, ਮੋਢੇ ਭਾਲੇ ਲਿਸ਼ਕਦੇ ਤੇ ਲੱਕ ਤਲਵਾਰਾਂ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਪਹੁੰਚੇ ਜਦੋਂ ਸਰਾਏ ਕੋਲ ਤਾਂ ਹੋਈ ਹੈਰਾਨੀ, ਦੋਏ ਗੁਰੂ ਕੇ ਸਿੰਘ ਕੋਈ ਛਾਉਣੀ ਨਾ ਜੱਥਾ। ਖਸਤਾ ਹਾਲਤ ਦੇਖ ਹੱਸਣ ਪਏ ਆਨ ਬਹਾਨੀ, ਕਮਲੇ ਕਾਫਰ ਮੌਤ ਨਾਲ ਕਿੰਜ ਲਾਉਂਦੇ ਮੱਥਾ। ਵਾਹ ਵਾਹ, ਵਾਹ ਵਾਹ। ਤੇ ਹੱਸਦੇ ਬੋਤਾ ਸਿੰਘ ਨੇ ਤੱਕ ਲਏ ਸਿਪਾਹੀ, ਖੂਨ ਉਸ ਦਾ ਖੋਲਿਆ ਕੀ ਗੁੱਸਾ ਆਇਆ। ਪਰ ਪਹਿਲੋਂ ਹੋਈ ਗਰਜਾ ਸਿੰਘ ਫੁਰਤੀ ਵਰਤਾਈ, ਘੋੜੇ ਇੱਕ ਵੱਲ ਤਾੜਦੀ ਉਹ ਸੋਟਾ ਵਾਇਆ। ਹਾਏ ਹਾਏ, ਕਿਆ ਬਾਤਾਂ, ਕਿਆ ਬਾਤਾਂ। ਤੇ ਹਰਫਲ ਘੋੜਾ ਭੱਜਿਆ, ਗਹਿਰੀ ਸੱਟ ਖਾ ਕੇ ਹਫੜਾ ਦਫੜੀ ਪੈ ਗਈ ਦਸਤੇ ਵਿੱਚ ਸਾਰੇ। ਘੋੜਿਆਂ ਉੱਤੋਂ 3 ਜਣੇ ਡਿੱਗ ਪਏ ਘਬਰਾ ਕੇ, ਸੋਟਿਆਂ ਦੇ ਨਾਲ ਫਿਉਂ ਫਿਉਂ ਸਿੰਘਾਂ ਨੇ ਮਾਰੇ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਬਸ ਫਿਰ ਗੁੱਸਾ ਚੜ ਗਿਆ ਕੋਈ ਡਾਢਾ ਭਾਰਾ, ਆਈ ਨਮੋਸ਼ੀ ਅੱਤ ਦੀ ਦਿਲ ਵਿੱਚ ਸਿਪਾਹੀਆਂ। 2 ਹੱਥ ਕਰਨੇ ਬਾਜ ਰਹਿ ਗਿਆ ਕੋਈ ਨਾ ਚਾਰਾ, ਸਿੰਘਾਂ ਤੇ ਉਹ ਟੁੱਟ ਪਏ ਸੂਤੀ ਸਰਵਾਈਆਂ। ਤੇ ਸਿੰਘ ਵੀ ਵਾਰ ਸੰਭਾਲਣੋਂ ਨਾ ਮੂਲੋਂ ਉੱਕੇ, ਪਿੱਠਾਂ ਦੋਹਾਂ ਜੋੜੀਆਂ ਸੋਟੇ ਬਰਸਾਏ। ਘੋੜਿਆਂ ਉੱਤੋਂ ਲਾਹੇ ਕੇ ਕਈ ਜਿਉਂ ਕਿਕਰੋਂ ਤੁੱਕੇ, ਕਈਆਂ ਜਾਨ ਬਚਾਉਣ ਲਈ ਘੋੜੇ ਦੌੜਾਏ। ਤੇ ਗੜਿਆਂ ਵਾਂਗਰ ਸੋਟਿਆਂ ਦਾ ਮੀਂਹ ਵਰਾਇਆ, ਸੋਟਿਆਂ ਦੇ ਨਾਲ ਟਾਂਗੀਆਂ ਬਾਹਾਂ ਲੱਤਾਂ। ਨਾਕੇ ਨੇੜੇ ਘੋੜਿਆਂ ਨੇ ਖੌਰੂ ਪਾਇਆ, ਨਾਕੇ ਨੇੜੇ ਡੁੱਲੀਆਂ ਰੱਤਾਂ ਹੀ ਰੱਤਾਂ। ਵਾਹ ਬਈ ਵਾਹ, ਵਾਹ ਬਈ ਵਾਹ। ਕਿਉਂਕਿ ਜਦ ਦੁਸ਼ਮਣਾ ਚਾਰੇ ਹੀ ਬੰਨੇ, ਖੂੰਡਾ ਇੱਕ ਕਰਾਰ ਨਾਲ ਬੋਤਾ ਸਿੰਘ ਜੜਿਆ।
ਟੋਟਾ ਹੋਇਆ ਫਾਕੜਾਂ ਵਿੱਚ ਲੱਗ ਕੇ ਹੰਨੇ ਡਿੱਗਦੇ ਹੋਏ ਸਵਾਰ ਨੇ ਪਰ ਕਰਮਾ ਪੜਿਆ। ਵਾਹ ਬਈ ਵਾਹ। ਤੇ ਕਿੰਨਾ ਚਿਰ ਸੀ ਠਹਿਰਨਾ ਅੱਗੇ ਹਥਿਆਰਾਂ, ਖਾਲੀ ਹੱਥਾਂ ਟਾਕਰਾ ਪਰ ਕੀਤਾ ਸ਼ਾਹੀ, ਡੇਗਿਆ ਬੋਤਾ ਸਿੰਘ ਨੂੰ ਵਿੱਚ ਫਿਰ ਵਰਦੇ ਵਾਰਾਂ, ਗਰਦਨ ਇੱਕ ਤਲਵਾਰ ਨੇ ਝੱਬ ਉਸਦੀ ਲਾਹੀ। ਵਾਹ ਬਈ ਵਾਹ। ਤੇ ਖੁੱਲੇ ਜਿਸਦੇ ਨੇਤਰੀ ਸੁਪਨਾ ਛਲਕੰਦਾ, ਅਣਖੀ ਅਟਕੀ ਬੁੱਲੀ ਅਜੇ ਵੀ ਇੱਕ ਬਾਤ ਲਾਸਾਨੀ, ਸਿਰ ਦੇ ਤਖਤ ਵਿਹਾਜ ਦਾ ਆਖਰ ਨੂੰ ਬੰਦਾ, ਤਖਤ ਰਾਜ ਤੇ ਤਾਜ ਹਨ ਮੰਗਦੇ ਕੁਰਬਾਨੀ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਗਰਜਾ ਸਿੰਘ ਨੇ ਵੇਖਿਆ ਵਰਤਿਆ ਜਾਂ ਭਾਣਾ, ਰੋਹ ਵਿੱਚ ਛੋਟੇ ਉਸ ਦੇ ਕੋਈ ਝੜੀ ਲਗਾਈ, ਉਹ ਤਾਂ ਇਸ ਸੰਸਾਰ ਤੇ ਹੈ ਸਭ ਨੇ ਜਾਣਾ, ਗਰਜਾ ਸਿੰਘ ਨੇ ਮਰਦਿਆਂ ਵੀ ਰੱਖ ਵਿਖਾਈ। ਆਏ ਹਾਏ ਆਏ ਹਾਏ। ਤੇ ਵਰਸ਼ੇ ਦੇ ਵਿੱਚ ਸਿੰਨਿਆ ਵੱਢਿਆ ਤਲਵਾਰੀ, ਅੱਧੀ ਗਰਦਨ ਨਾਲ ਹੀ ਛੱਡੇ ਜੈਕਾਰੇ, ਆਖੇ ਦੱਸ ਦਿਓ ਖਾਨ ਨੂੰ ਜਾ ਕੇ ਦਰਬਾਰੀ, ਕੋਈ ਸਾਡੇ ਪੰਜਾਬ ਤੇ ਨਾ ਹੱਕ ਗੁਜ਼ਾਰੇ। ਬੱਲੇ। ਤੇ ਇਹ ਧਰਤੀ ਬਣੀ ਆਨੰਦਪੁਰੀ, ਗੁਰ ਨੂਰੀ ਹੜ ਕੇ, ਇਹ ਧਰਤੀ ਹੈ ਖਾਲਸਾ, ਇਹ ਸਿੱਖਾਂ ਕੀਰੀ, ਪੁਰਜ਼ਾ ਕੱਟਣਗੇ ਸਿੱਖ ਇਸ ਲਈ ਲੜ ਕੇ, ਇਸ ਤੇ ਚੜਿਆ ਹੋਏਗਾ ਮਿੱਟੀ ਦੀ ਢੇਰੀ। ਤੇ ਜਦ ਵੀ ਕਦੇ ਪੰਜਾਬ ਨੂੰ ਵਾਰ ਲੱਗੀ ਤੱਤੀ, ਜਦ ਵੀ ਹੋਏ ਪੰਜਾਬ ਤੇ ਦੁਸ਼ਮਣ ਦੇ ਹੱਲੇ, ਰਾਜ ਲੈਣ ਲਈ ਪਾਉਣਗੇ 21 ਦੀ 31, 1.25 ਲੱਖ ਨਾਲ ਲੜਨਗੇ ਸਿੰਘ ਕੱਲੇ ਕੱਲੇ। ਤੇ ਜਦ ਵੀ ਕਦੇ ਪੰਜਾਬ ਨੂੰ ਵਾਰ ਲੱਗੀ ਤੱਤੀ, ਜਦ ਵੀ ਹੋਏ ਪੰਥ ਤੇ ਦੁਸ਼ਮਣ ਦੇ ਹੱਲੇ, ਰਾਜ ਲੈਣ ਲਈ ਪਾਉਣਗੇ 21 ਦੀ 31, 1.25 ਲੱਖ ਨਾਲ ਲੜਨਗੇ ਸਿੰਘ ਕੱਲੇ ਕੱਲੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਮਿਹਰਬਾਨੀ। ਪ੍ਰੋਫੈਸਰ ਸਾਹਿਬ, ਇਸ ਸ਼ਾਨਦਾਰ ਪੇਸ਼ਕਾਰੀ ਤੇ ਜਿਹੜੇ ਮੰਜ਼ਰ ਤੁਸੀਂ ਪੇਸ਼ ਕਰ ਦਿੱਤੇ, ਅੱਖਾਂ ਬੰਦ ਕਰਕੇ ਏਦਾਂ ਹੀ ਲੱਗਦਾ ਸੀ ਜਿੱਦਾਂ ਟਾਈਮ ਮਸ਼ੀਨ 'ਚ ਆ ਔਰ ਸਭ ਕੁਝ ਸਾਹਮਣੇ ਵਾਪਰਨ ਡਿਆ ਆ। ਬਹੁਤ ਸਾਰੀ ਦਾਤ ਆ ਜਿਹੜੀ ਵਾਹ-ਵਾਹ ਦੀ ਸੂਰਤ ਤੁਹਾਡੇ ਵਾਸਤੇ ਜਸਪਾਲ ਸਿੰਘ ਵਿਰਕ ਜੀ ਭੇਜ ਰਹੇ ਨੇ। ਬਹੁਤ ਬਹੁਤ ਮਿਹਰਬਾਨੀ ਜੀ, ਸਭਨਾਂ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਇਹਦੇ ਨਾਲ ਹੀ ਪ੍ਰੋਫੈਸਰ ਸਾਹਿਬ, ਅੱਜ ਦਾ ਪ੍ਰੋਗਰਾਮ ਅਸੀਂ ਜ਼ਰਾ ਵਕਤ ਤੋਂ ਪਹਿਲਾਂ ਮੁਕਾਉਣਾ ਹੈ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਂਝ ਬਣਾਉਣ ਲਈ ਹਿੰਮਤ ਦਿਲਜੋਈ ਫਰਮਾਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ ਜੀ, ਬਹੁਤ ਸ਼ੁਕਰੀਆ। ਤੇ ਸਰੋਤਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਹੀ ਅੰਤ ਕਰਨੇ ਹਾਂ। ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤਾਂ ਬਖਸ਼ੋ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।